ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਇਹ ਬਹੁਤ ਜ਼ਰੂਰੀ ਬੇਨਤੀ ਹੈ, ਇਹਨੂੰ ਧਿਆਨ ਨਾਲ ਸੁਣਿਓ ਔਰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ। 21 ਜਨਵਰੀ ਨੂੰ ਜੋ ਗੁਰਦੁਆਰਾ ਕਲਗੀਧਰ ਸਾਹਿਬ ਲੁਧਿਆਣਾ ਵਿਖੇ ਦਾਸ ਵੱਲੋਂ 12 ਤੋਂ 4 ਚੁਪਹਿਰਾ ਜਪ ਤਪ ਸਮਾਗਮ ਸੀ, ਉਹ ਕਿਸੇ ਕਾਰਨ ਕਰਕੇ ਪ੍ਰੋਗਰਾਮ ਕੈਂਸਲ ਕੀਤਾ ਗਿਆ। ਅਗਲੀ ਤਰੀਕ ਜੋ ਵੀ ਹੋਏਗੀ ਉਹ ਆਪ ਜੀਆਂ ਨੂੰ ਸੂਚਿਤ ਕੀਤਾ ਜਾਏਗਾ। ਪਰ ਫਿਲਹਾਲ 21 ਜਨਵਰੀ ਦਾ ਜੋ ਲੁਧਿਆਣੇ ਦਾ ਚੁਪਹਿਰਾ ਜਪ ਤਪ ਸਮਾਗਮ ਦਾ ਪ੍ਰੋਗਰਾਮ ਸੀ ਉਹ ਕੈਂਸਲ ਹੈ। ਇਸ ਮੈਸੇਜ ਨੂੰ ਆਪ ਜੀ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਸੰਗਤ ਨੂੰ ਕਿਸੇ ਗੱਲ ਦੀ ਪਰੇਸ਼ਾਨੀ ਨਾ ਹੋਵੇ। 21 ਜਨਵਰੀ ਲੁਧਿਆਣੇ ਦਾ ਪ੍ਰੋਗਰਾਮ ਕੈਂਸਲ ਹੈ। 21 ਜਨਵਰੀ ਨੂੰ ਜੋ ਅੰਮ੍ਰਿਤਸਰ ਰਾਮ ਤੀਰਥ ਰੋਡ 'ਤੇ ਦਾਸ ਕੀਰਤਨ ਦੀ ਹਾਜ਼ਰੀ ਭਰੇਗਾ, ਚੁਪਹਿਰੇ ਦੇ ਵਿੱਚ ਹਾਜ਼ਰੀ ਭਰੇਗਾ। ਵੱਧ ਤੋਂ ਵੱਧ ਇਸ ਮੈਸੇਜ ਨੂੰ ਸ਼ੇਅਰ ਕਰ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਇਹ ਜ਼ਰੂਰੀ ਸੁਨੇਹਾ ਸੁਣਿਓ ਵੀ ਔਰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ। ਸਾਰੀਆਂ ਸੰਗਤਾਂ ਨੂੰ ਪਤਾ ਹੈ ਧੰਨ ਬਾਬਾ ਦੀਪ ਸਿੰਘ ਜੀ ਤਿਨਾਂ ਦਾ ਪਾਵਨ ਪਵਿੱਤਰ ਆਗਮਨ ਪੁਰਬ 27 ਜਨਵਰੀ ਨੂੰ ਆ ਰਿਹਾ ਹੈ। ਇਸੇ ਸਬੰਧ ਦੇ ਵਿੱਚ ਜਿੰਨੇ ਵੀ ਪਰਿਵਾਰਕ ਮੈਂਬਰ ਤੁਸੀਂ ਰੋਜ਼ ਕੀਰਤਨ ਸੁਣਦੇ ਹੋ, ਜੁੜਦੇ ਹੋ, ਸਭ ਨੂੰ ਮੈਂ ਨਿਮਰਤਾ ਸਹਿਤ ਬੇਨਤੀ ਕਰਦਾ, ਆਪੋ ਆਪਣੇ ਘਰਾਂ ਦੇ ਵਿੱਚ ਖੁੱਲ੍ਹੇ ਪਾਠਾਂ ਦੀਆਂ ਲੜੀਆਂ ਪ੍ਰਾਰੰਭ ਕਰ ਦਿਓ। ਜਿਹੜਾ ਸੁਖਮਨੀ ਸਾਹਿਬ ਜੀ ਦੇ ਪਾਠ ਕਰ ਸਕਦਾ, ਸੁਖਮਨੀ ਸਾਹਿਬ ਜੀ ਦੇ ਪਾਠ, ਜਿਹੜਾ ਸਹਿਜ ਪਾਠ ਕਰ ਸਕਦਾ, ਸਹਿਜ ਪਾਠ। ਮੇਰੇ ਮਨ ਦੀ ਭਾਵਨਾ ਹੈ ਇੱਕ ਪਰਿਵਾਰਕ ਮੈਂਬਰ ਇੱਕ ਸਹਿਜ ਪਾਠ ਦੀ ਹਾਜ਼ਰੀ ਜ਼ਰੂਰ ਭਰੇ ਬਾਬਾ ਦੀਪ ਸਿੰਘ ਦੀਆਂ ਖੁਸ਼ੀਆਂ ਲੈਣ ਦੇ ਲਈ। ਜਿਹੜਾ ਸਹਿਜ ਪਾਠ ਨਹੀਂ ਕਰ ਸਕਦਾ ਉਹ 2 ਰੋਜ਼ ਸੁਖਮਨੀ ਸਾਹਿਬ ਜੀ ਦੇ ਪਾਠ ਕਰੀ ਚੱਲੇ। ਜਿਹੜਾ ਸੁਖਮਨੀ ਸਾਹਿਬ ਨਹੀਂ ਕਰ ਸਕਦਾ ਰੋਜ਼ 10 ਪਾਠ ਘੱਟ ਤੋਂ ਘੱਟ ਜਪਜੀ ਸਾਹਿਬ ਜੀ ਦੇ ਜ਼ਰੂਰ ਕਰੇ। ਜਿਹੜਾ ਇਹ ਵੀ ਨਹੀਂ ਕਰ ਸਕਦਾ ਪਿਆਰਿਓ, ਉਹ ਭਾਵੇਂ 6 ਮਾਲਾ ਮੂਲ ਮੰਤਰ ਦੀਆਂ, ਭਾਵੇਂ 80 ਮਾਲਾ ਵਾਹਿਗੁਰੂ ਵਾਹਿਗੁਰੂ ਸ਼ਬਦ ਦੀਆਂ ਉਹ ਫੇਰਨੀਆਂ ਸ਼ੁਰੂ ਕਰ ਦੇਵੇ। ਬਾਕੀ ਤੁਹਾਡੀ ਖੁਸ਼ੀ, ਚੌਪਈ ਸਾਹਿਬ ਜੀ ਦੇ ਪਾਠ ਕਰੋ, ਭਾਵੇਂ ਤੁਸੀਂ ਗੁਰੂ ਪਿਤਾ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਕੋਈ ਵੀ ਬਾਣੀ ਪ੍ਰੇਮ ਦੇ ਨਾਲ ਪੜ੍ਹੋ। ਇਹ ਮੇਰੀ ਬੇਨਤੀ ਹੈ। ਬਾਬਾ ਦੀਪ ਸਿੰਘ ਸਾਹਿਬ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ ਸਾਰੀਆਂ ਸੰਗਤਾਂ ਨੇ ਆਪ ਤੇ ਜੁੜਨਾ ਹੀ ਹੈ। ਜੇ ਕੋਈ ਤੁਹਾਡੇ ਘਰ ਦੇ ਵਿੱਚ ਕੰਮ ਕਰਨ ਵਾਲੀ ਜਾਂ ਕੰਮ ਕਰਨ ਵਾਲਾ ਵੀ ਆਉਂਦਾ, ਤੁਹਾਡੀ ਦੁਕਾਨ ਦੇ ਉੱਤੇ ਕੋਈ ਕੰਮ ਵੀ ਕਰਦਾ, ਤੁਹਾਡਾ ਹੈਲਪਰ ਵੀ ਹੈ ਨਾ, ਉਹਨੂੰ ਵੀ ਬਾਣੀ ਦੇ ਨਾਲ ਜੋੜ ਦਿਓ। ਉਹਨੂੰ ਕਹੋ ਬਾਬਾ ਦੀਪ ਸਿੰਘ ਦੀਆਂ ਖੁਸ਼ੀਆਂ ਲੈਣ ਵਾਸਤੇ ਤੂੰ ਵੀ ਬਾਣੀ ਦਾ ਵੱਧ ਤੋਂ ਵੱਧ ਨੇਮ ਕਰ। ਹਰ ਪ੍ਰੇਮੀ ਇੱਕ ਕਾਪੀ ਲਾ ਲਓ, ਕਾਪੀ ਦੇ ਉੱਤੇ ਨੋਟ ਕਰਨਾ ਸ਼ੁਰੂ ਕਰ ਦਿਓ। ਅੱਜ ਮੈਂ ਇਸ ਤਰੀਕ ਨੂੰ ਇੰਨੀ ਬਾਣੀ ਪੜ੍ਹੀ, ਬਾਬਾ ਦੀਪ ਸਿੰਘ ਜੀ ਨੇ ਅੱਜ ਇੰਨੀ ਸੇਵਾ ਮੇਰੇ ਕੋਲੋਂ ਬਾਣੀ ਪੜ੍ਹਨ ਦੀ ਲਈ, ਅੱਜ ਮੈਂ ਇੰਨੇ ਪਾਠ ਕੀਤੇ, ਇੰਨੀ ਸੇਵਾ। ਔਰ ਜਿੰਨੀ ਵੀ ਇਹ ਗਿਣਤੀ ਹੋਏਗੀ, ਜਿੰਨੀ ਵੀ ਤੁਸੀਂ ਬਾਣੀ ਪੜ੍ਹੋਗੇ, ਇਹ ਸਾਰੇ ਬਾਣੀ ਦੇ ਵੱਡੇ ਪ੍ਰਵਾਹ ਦੀ ਅਰਦਾਸ 27 ਜਨਵਰੀ ਨੂੰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ, ਜੋ 27 ਤਰੀਕ ਨੂੰ ਚੁਪਹਿਰਾ ਹੋਏਗਾ, ਉਸ ਚੁਪਹਿਰੇ ਦੀ ਸਮਾਪਤੀ 'ਤੇ ਇਹ ਖੁੱਲ੍ਹੇ ਪਾਠਾਂ ਦੀ ਅਰਦਾਸ ਹੋਏਗੀ। 27 ਔਰ 28 ਬਾਬਾ ਦੀਪ ਸਿੰਘ ਜੀ ਦੇ ਆਗਮਨ ਦਿਨ ਦੀ ਖੁਸ਼ੀ ਵਿੱਚ 2 ਚੁਪਹਿਰੇ ਬਾਬਾ ਦੀਪ ਸਿੰਘ ਜੀ ਨੇ ਸਾਡੀ ਝੋਲੀ 'ਚ ਪਾਏ ਨੇ, ਸਵੇਰੇ 10 ਵਜੇ ਤੋਂ ਸ਼ਾਮੀ 4 ਵਜੇ ਤੱਕ, 27 ਨੂੰ ਵੀ ਔਰ 28 ਨੂੰ ਵੀ। ਇਹ ਮੇਰੀ ਬੇਨਤੀ ਹੈ, ਵੱਧ ਤੋਂ ਵੱਧ ਬਾਣੀ ਦੇ ਪ੍ਰਵਾਹ ਚਲਾ ਦਿਓ। ਘਰ ਘਰ ਦੇ ਵਿੱਚੋਂ ਗੁਰਬਾਣੀ ਦੀ ਗੂੰਜ ਦੀ ਆਵਾਜ਼ ਸੁਣੇ। ਇਹ ਮੇਰੀ ਨਿਮਰਤਾ ਸਹਿਤ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ। ਦੋਵੇਂ ਦਿਨ ਰਾਮ ਤੀਰਥ ਰੋਡ ਆਉਣ ਵਾਸਤੇ ਸਵੇਰੇ 8:30 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ, ਤਰਨ ਤਾਰਨ ਰੋਡ, ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ, ਜਿਹੜੀਆਂ ਤੁਹਾਨੂੰ ਰਾਮ ਤੀਰਥ ਰੋਡ ਲੈ ਵੀ ਆਉਣਗੀਆਂ ਔਰ ਵਾਪਸੀ ਛੱਡ ਵੀ ਦੇਣਗੀਆਂ। ਭੁੱਲਿਓ ਨਾ, ਬਾਬਾ ਦੀਪ ਸਿੰਘ ਜੀ ਦੇ ਆਗਮਨ 'ਤੇ ਅਸੀਂ ਬਾਬਾ ਦੀਪ ਸਿੰਘ ਜੀ ਨੂੰ ਗੁਰਬਾਣੀ ਦੀ ਭੇਟਾ ਦੇਣੀ ਹੈ। ਅਤੇ ਜਦੋਂ ਬਾਬਾ ਦੀਪ ਸਿੰਘ ਜੀ ਨੂੰ ਅਸੀਂ ਗੁਰਬਾਣੀ ਦੀ ਭੇਟਾ ਦੇਵਾਂਗੇ, ਬਾਬਾ ਦੀਪ ਸਿੰਘ ਜੀ ਸਾਨੂੰ ਲੋਕ ਪਰਲੋਕ ਦੀਆਂ ਖੁਸ਼ੀਆਂ ਦੇਣਗੇ, ਸਾਡੇ ਰੁਕੇ ਹੋਏ ਕੰਮ ਚੱਲਣਗੇ, ਬਰਕਤਾਂ ਦੀਆਂ ਮੁੱਠਾਂ ਖੋਲ੍ਹਣਗੇ। ਇਹ ਮੇਰੀ ਬੇਨਤੀ ਪਿਆਰਿਓ, ਆਓ ਗੁਰਬਾਣੀ ਦੇ ਇਸ ਪ੍ਰਵਾਹ ਦੇ ਵਿੱਚ ਸਾਰੀ ਸੰਗਤ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਆਪ ਜੀ ਕੋਲੋਂ ਸਤਿਗੁਰਾਂ ਨੇ ਕਿੰਨੇ ਪਾਠ ਕਰਨ ਦੀ ਸੇਵਾ ਲਈ, ਆਪ ਜੀ ਨੇ ਕਿੰਨੀ ਬਾਣੀ ਪੜ੍ਹੀ, ਕਿੰਨਾ ਸਿਮਰਨ ਕੀਤਾ। ਟੀਵੀ ਸਕਰੀਨ ਦੇ ਉੱਤੇ ਜੋ ਨੰਬਰ ਚੱਲ ਰਹੇ ਨੇ, ਇਹਨਾਂ ਨੰਬਰਾਂ ਦੇ ਵਿੱਚੋਂ ਕਿਸੇ ਇੱਕ ਨੰਬਰ ਦੇ ਉੱਤੇ ਆਪ ਜੀ ਫੋਨ ਕਰਕੇ ਜਾਂ WhatsApp ਕਰਕੇ ਆਪਣੀ ਗਿਣਤੀ 25 ਤਰੀਕ ਤੱਕ ਲਿਖਵਾਉਣ ਦੀ ਕਿਰਪਾਲਤਾ ਕਰਨੀ ਜੀ। ਔਰ 27 ਜਨਵਰੀ ਨੂੰ ਚੁਪਹਿਰਾ ਜਪ ਤਪ ਸਮਾਗਮ ਦੀ ਸਮਾਪਤੀ 'ਤੇ ਇਹ ਜਿੰਨੇ ਵੀ ਤੁਸੀਂ ਪਾਠ ਕੀਤੇ ਹੋਣਗੇ, ਇਹ ਵੱਡੀ ਗਿਣਤੀ ਦੇ ਵਿੱਚ ਅਸੀਂ ਬਾਬਾ ਦੀਪ ਸਿੰਘ ਜੀ ਨੂੰ ਉਹਨਾਂ ਦੇ ਆਗਮਨ ਦਿਨ ਦੇ ਉੱਤੇ ਗੁਰਬਾਣੀ ਦੀ ਭੇਟਾ ਇਹ ਉਹਨਾਂ ਦੇ ਚਰਨਾਂ ਵਿੱਚ ਅਸੀਂ ਰੱਖਾਂਗੇ।
ਗੁਰੂ ਪਿਤਾ ਦੀਆਂ ਖੁਸ਼ੀਆਂ ਲਵਾਂਗੇ। ਇਹ ਸਾਰੇ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ, ਫੇਸਬੁੱਕ ਪੇਜ ਭਾਈ ਅਮਨਦੀਪ ਸਿੰਘ ਜੀ ਬੀਬੀ ਕੌਲਾਂਵਾਲੇ, ਉਹਦੇ ਉੱਤੇ ਲਾਈਵ ਦਿਖਾਏ ਜਾਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਰੇ ਭਰੋਸੇ ਮਿੱਤਰ ਸੁਤ ਨਾਲ ਭਾਈ, ਕਈਆਂ ਨੂੰ ਇਹਨਾਂ ਦਾ ਮਾਣ। ਕਿਸ ਹੀ ਧੜਾ ਕੀਆ ਗੁਣ ਮਸਕੇ ਨਾਲ ਜਵਾਈ, ਕਈਆਂ ਨੂੰ ਇਹਨਾਂ ਦਾ ਮਾਣ। ਕਿਸ ਹੀ ਧੜਾ ਕੀਆ ਸਿੱਕਦਾਰ ਚੌਧਰੀ ਨਾਲ ਆਪਣੇ ਸੁਆਈ। ਹਮਾਰਾ ਧੜਾ, ਸਾਡਾ ਮਾਣ ਕੌਣ ਹੈ? ਸਾਡਾ ਕੌਣ ਹੈ? ਹਮਾਰਾ ਧੜਾ, ਹਮਾਰਾ ਧੜਾ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਮੇਰੇ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਕਲਗੀਆਂ ਵਾਲੇ ਜੀ, ਧੰਨ ਗੁਰੂ ਬਾਝਾਂ ਵਾਲੇ ਜੀ, ਧੰਨ ਗੁਰੂ ਕਲਗੀਆਂ ਵਾਲੇ ਸਾਡੇ ਤੇ ਹੋਈ ਧੰਨ ਗੁਰੂ ਬਾਝਾਂ ਵਾਲੇ ਜੀ, ਧੰਨ ਗੁਰੂ ਨੀਲੇ ਵਾਲੇ ਜੀ, ਧੰਨ ਗੁਰੂ ਪਟਨੇ ਵਾਲੇ ਜੀ, ਧੰਨ ਗੁਰੂ ਨੀਲੇ ਵਾਲੇ ਜੀ, ਧੰਨ ਗੁਰੂ ਪਟਨੇ ਵਾਲੇ ਜੀ, ਜੀ ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ। ਹਮਾਰਾ ਧੜਾ, ਹਮਾਰਾ ਧੜਾ ਹਰ ਰਿਆ ਸਮਾਈ, ਤੇਰੇ ਭਰੋਸੇ ਪਿਆਰੇ ਮੈਂ ਲਾਡ ਲਡਾਇਆ। ਕਿਨਹੀ ਕੀਆ ਪਰ ਵਿਰਤ ਪਸਾਰਾ, ਕਈਆਂ ਨੇ ਦੁਨੀਆਦਾਰੀ ਦੇ ਬੜੇ ਖਲਾਰੇ ਪਾਲੇ। ਸੁਣਿਓ, ਕਿਨਹੀ ਕੀਆ ਪੂਜਾ ਵਿਸਥਾਰਾ, ਕਈਆਂ ਨੇ ਬੜੀਆਂ ਤਰ੍ਹਾਂ ਦੀਆਂ ਪੂਜਾਵਾਂ ਦੇ ਬੜੇ ਬੜੇ ਅਡੰਬਰ ਰਚ ਲਏ। ਕਿਨਹੀ ਨਿਵਲ ਭਯੰਗਮ ਸਾਧੇ, ਕਈਆਂ ਨੇ ਨਿਉਲੀ ਕਰਮ ਕੁੰਡਲੀਨੀ ਨਾੜੀ ਦੇ ਇਹ ਸਾਧਨਾ ਨਾਲ ਆਪਣੇ ਆਪ ਨੂੰ ਸਾਧਣ ਦਾ ਯਤਨ ਕੀਤਾ, ਇਹਨਾਂ ਵਿੱਚ ਰੁਚੀ ਰੱਖ ਲਈ। ਕਿਨਹੀ ਨਿਵਲ ਭਯੰਗਮ ਸਾਧੇ, ਪਰ ਮੈਂ ਕੀ ਕੀਤਾ? ਪਿਆਰ ਵਾਲਿਆਂ ਨੇ ਕੀ ਕੀਤਾ? ਮੋਹਿ ਦੀਨ, ਮੋਹਿ ਦੀਨ
मोहे दीन हर हर आराधे। धन गुरु कलगियां वाले जी, धन गुरु बाजा वाले जी, ਧੰਨ ਗੁਰੂ ਕਲਗੀਆਂ ਵਾਲੇ मैं ते होई ਧੰਨ गांदा ਗੁਰੂ ਬਾਜਾਂ ਵਾਲੇ ਜੀ जी। धन गुरु रामदास जी, धन गुरु रामदास जी, ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ओ बाबा दीप सिंह जी, बाबा दीप सिंह जी, ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ तेरा भरोसा प्यारे आन ना जाना वेसा। अगे की कह रहे महाराज, किन्ही ग्रह तज वन खंड पाया। कहते कई घर पर छड़ के ना जंगलों दियां नुकरां च जाके वस गए। आखो धन गुरु रामदास जी। ਧੰਨ ਗੁਰੂ ਰਾਮਦਾਸ ਜੀ किन्ही मौन अवधूत सदाया। कई अपने आप ਨੂੰ ਮੌਨ ਧਾਰੀ त्यागी साधु ਅਖਵਾਉਣ ਲੱਗ ਪਏ। ਕੋਈ ਕਹਿਤੋ ਅਨਨ ਭਗਉਤੀ, ਕਹਿੰਦੇ ਮੈਂ ਅਨਨ ਭਗਉਤੀ ਆ, ਸਾਰੇ ਆਸਰੇ ਛੱਡ ਕੇ ਭਗਵਾਨ ਦਾ ਹੀ ਮੈਂ ਭਗਤ ਆ। ਇਹ ਉਧਰ ਲੱਗ ਗਏ। ਪਰ ਮੈਂ ਕੀ ਕੀਤਾ? ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ ਮੋਹਿ ਦੀਨ ਹਰ ਹਰ ਓਟ ਲੀਤੀ। ਮੈਂ ਤੇ ਕੋ ਕੰਮ ਕੀਤਾ ਕਿਹੜਾ? ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਕਿਨਹੀ ਕਹਿਆ ਹੋ ਤੀਰਥ ਵਾਸੀ। ਕਈ ਤੀਰਥਾਂ ਦੇ ਉੱਤੇ ਨਿਵਾਸ ਕਰਨ ਲੱਗ ਪਏ। ਕੋਈ ਅੰਨ ਤਜ ਭਇਆ ਉਦਾਸੀ, ਕਈਆਂ ਨੇ ਅੰਨ ਦਾ ਤਿਆਗ ਕੀਤਾ, ਦੁਨੀਆ ਵੱਲੋਂ ਉਪਰਾਮ ਹੋ ਗਏ। ਕਿਨਹੀ ਭਵਨ ਸਭ ਧਰਤੀ ਕਰਿਆ, ਕਈਆਂ ਨੇ ਪਿਆਰਿਓ ਸਾਰੀ ਧਰਤੀ ਦੇ ਉੱਤੇ ਰਟਨ ਕਰਨ ਦਾ ਇਹ ਕੰਮ ਫੜ ਲਿਆ ਕਿ ਮੈਂ ਸਾਰੀ ਧਰਤੀ ਦਾ ਰਟਨ ਕਰਨਾ ਹੈ, ਸਾਰੀ ਧਰਤੀ ਦਾ ਫੇਰਾ ਲਾਉਣਾ ਹੈ। ਪਰ ਮੈਂ ਕੀ ਕੀਤਾ? ਨਾ ਮੈਂ ਅੰਨ ਛੱਡਿਆ, ਨਾ ਮੈਂ ਧਰਤੀ ਦਾ ਰਟਨ ਕੀਤਾ, ਨਾ ਮੈਂ ਤੀਰਥਾਂ ਦੇ ਉੱਤੇ ਜਾ ਕੇ ਵਾਸਾ ਕੀਤਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ ਕਿਨਹੀ ਭਵਨ ਸਭ ਧਰਤੀ ਕਰਿਆ, ਮੈਂ ਕੀ ਕੀਤਾ? ਮੋਹਿ ਦੀਨ ਹਰ ਹਰ ਦਰ ਪਰਿਆ। ਮੈਂ ਤੇ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਦੇ ਅੱਗੇ ਆ ਕੇ ਢਹਿ ਪਿਆ। ਮੈਂ ਬਸ ਢਹਿ ਪਿਆ, ਬਸ ਆਹੀ ਕੰਮ ਕੀਤਾ ਮੈਂ ਇੱਕੋ ਕੰਮ ਕੀਤਾ ਕਿ ਮੋਹਿ ਦੀਨ ਹਰ ਹਰ ਦਰ ਪਰਿਆ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਓ ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਧੰਨ ਗੁਰੂ ਕਲਗੀਆਂ ਵਾਲੇ ਜੀ, ਧੰਨ ਗੁਰੂ ਬਾਜਾਂ ਵਾਲੇ ਜੀ, ਧੰਨ ਗੁਰੂ ਕਲਗੀਆਂ ਵਾਲੇ ਜੀ ਧੰਨ ਗੁਰੂ ਬਾਜਾਂ ਵਾਲੇ ਜੀ ਕਿਨਹੀ ਕਹਿਆ ਮੈਂ ਕੁੱਲੇ ਵਡਿਆਈ। ਕਈ ਕਹਿੰਦੇ ਮੇਰੀ ਕੁੱਲ ਬੜੀ ਵੱਡੀ ਹੈ, ਕਈਆਂ ਨੂੰ ਇਹਦਾ ਮਾਣ। ਕਿਨਹੀ ਕਹਿਆ ਬਾਂ ਬਹੁ ਭਾਈ, ਕਹਿੰਦੇ ਕਈਆਂ ਨੂੰ ਮਾਣ ਮੇਰੇ ਭਰਾ ਬੜੇ ਵੱਡੇ ਅਹੁਦਿਆਂ ਤੇ ਨੇ, ਭਰਾ ਬੜੇ ਵੱਡੇ ਨੇ, ਮੇਰੇ ਬੜੇ ਸਾਥੀ ਨੇ। ਕੋਈ ਕਹੇ ਮੈਂ ਧਨੇ ਪਸਾਰਾ, ਕੋਈ ਕਹਿੰਦਾ ਮੈਂ ਧਨ ਬੜਾ ਕਮਾਇਆ। ਅੱਗੇ ਮੈਂ ਲੱਖਾਂ ਪਤੀ ਸੀ, ਹੁਣ ਕਰੋੜਾਪਤੀ ਬਣ ਗਿਆ, ਕਰੋੜਾਪਤੀ ਸੀ, ਹੁਣ ਅਰਬਾਂਪਤੀ ਬਣ ਗਿਆ। ਪਰ ਮੈਂ ਪਤਾ ਕੀ ਕੀਤਾ? ਕੋਈ ਕਹੇ ਮੈਂ ਧਨੇ ਪਸਾਰਾ, ਮੋਹਿ ਦੀਨ ਹਰ ਹਰ ਆਧਾਰਾ। ਜੀ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ ਗੱਜ ਧੰਨ ਕੇ ਗੁਰੂ ਰਾਮਦਾਸ ਜੀ ਓ ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ,
ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਨਹੀ ਭੂਗਰ ਨਿਰਤ ਕਨਾਈ, ਕਈਆਂ ਨੇ ਆਪਣੇ ਪੈਰਾਂ ਵਿੱਚ ਘੁੰਗਰੂ ਬੰਨੇ ਤੇ ਨਾਚ ਸ਼ੁਰੂ ਕਰਤੇ ਕਿ ਮੈਂ ਫਲਾਣੇ ਦੇਵਤੇ ਨੂੰ ਖੁਸ਼ ਕਰ ਰਿਹਾ ਘੁੰਗਰੂ ਬੰਨ ਕੇ। ਕਿਨਹੂ ਵਰਤ ਨੇਮ ਮਾਲਾ ਪਾਈ, ਕਈਆਂ ਨੇ ਗਲਾਂ 'ਚ ਵੱਡੀਆਂ ਵੱਡੀਆਂ ਵਾਲਾਂ ਪਾਈਆਂ, ਵਰਤ ਰੱਖਣੇ ਸ਼ੁਰੂ ਕਰਤੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਿਨਹੀ ਤਿਲਕ ਗੋਪੀ ਚੰਦਨ ਲਾਇਆ, ਕਈਆਂ ਨੇ ਮੱਥੇ ਦੇ ਉੱਤੇ ਗੋਪੀ ਚੰਦਨ ਦੇ ਤਿਲਕ ਲਾਣੇ। ਪਰ ਮੈਂ ਕੁਝ ਇਹੋ ਜਿਹਾ ਨਹੀਂ ਕੀਤਾ। ਮੈਂ ਪਤਾ ਕੀ ਕੀਤਾ? ਮੋਹੇ ਦੀਨ ਹਰ 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 ਤੇ ਆਇਆ। ਮੈਂ ਤੇ ਇੱਕੋ ਕੰਮ ਕੀਤਾ, ਮੈਂ ਇੱਕੋ ਚੀਜ਼ ਦਾ ਖਹਿੜਾ ਫੜ ਲਿਆ। ਮੈਨੂੰ ਕੁਝ ਹੋਰ ਨਹੀਂ ਚਾਹੀਦਾ, ਮੈਨੂੰ ਤੇ ਹਰ ਵੇਲੇ ਆ ਚਾਹੀਦਾ ਕਿ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ। ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ। ਧੰਨ ਗੁਰੂ ਕਲਗੀਆਂ ਵਾਲੇ ਜੀ, ਧੰਨ ਗੁਰੂ ਬਾਜਾਂ ਵਾਲੇ ਜੀ। ਧੰਨ ਗੁਰੂ ਕਲਗੀਆਂ ਵਾਲੇ ਜੀ, ਧੰਨ ਗੁਰੂ ਬਾਜਾਂ ਵਾਲੇ ਜੀ। ਓ ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ। ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ। ਇਨਹੀ ਸਿੱਧ ਪਹੁੰਚੇ ਟਕਲਾਏ, ਕਈਆਂ ਨੇ ਸਿੱਧਾਂ ਵਾਲੇ ਨਾਟਕ ਚੇਟਕ ਖਲਣੇ ਸ਼ੁਰੂ ਕਰਤੇ, ਉਹਨਾਂ ਦੀਆਂ ਰੀਸਾਂ ਕਰਨੀਆਂ ਸ਼ੁਰੂ ਕਰਤੀਆਂ। ਕਿਨਹੀ ਭੇਖ ਪਾਉ ਥਾਂਟ ਬਣਾਏ, ਕਈਆਂ ਨੇ ਸਾਧੂਆਂ ਵਾਲੇ ਭੇਖ ਬਣਾ ਲਏ। ਹਾਂਜੀ, ਕਿਨਹੀ ਤੰਤ ਮੰਤ ਪਾਉ ਖੇਮਾ, ਕਈਆਂ ਨੇ ਪਿਆਰਿਓ ਬੰਦਿਆਂ ਨੂੰ ਉਲਝਾਉਣ ਲਈ ਤੰਤਰਾਂ ਮੰਤਰਾਂ ਦੀਆਂ ਦੁਕਾਨਾਂ ਪਾ ਲਈਆਂ। ਪਰ ਮੈਂ ਪਤਾ ਕੀ ਕੀਤਾ? ਮੋਹੇ ਦੀਨ ਹਰ 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 ਸੇਵਾ। ਮੈਂ ਤੇ ਬਸ ਉਹਦੀ ਸੇਵਾ ਹੀ ਕੀਤੀ। ਸੇਵਾ ਕੀ? ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ, ਮੈਂ ਬਸ ਆਹੀ ਸੇਵਾ ਧੰਨ ਗੁਰੂ ਕੀਤੀ ਹੈ। ਰਾਮਦਾਸ ਜੀ। ਓ ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ। ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ। ਜੀ ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ। ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ। ਕੋਈ ਚੱਕਰ ਕਹਾਵੇ ਪੰਡਤ, ਕਈ ਆਪਣੇ ਆਪ ਨੂੰ ਬੜੇ ਸਿਆਣੇ ਪੰਡਤ ਖਵਾਉਣ ਲੱਗ ਪਏ। ਕੋ ਖੱਟ ਕਰਮ ਸਹਿਤ ਸਿਉ ਮੰਡਤ, ਕਈ ਆਪਣੇ ਆਪ ਨੂੰ ਸ਼ਾਸਤਰਾਂ ਦੇ ਦੱਸੇ ਹੋਏ 6 ਕਰਮਾਂ ਨਾਲ ਸਜਾਈ ਰੱਖਦੇ ਨੇ। ਇੱਧਰ ਤੁਰ ਪਏ। ਕੋਈ ਕਰੇ ਆਚਾਰ ਸੁਕਰਣੀ, ਕਈ ਮਨੁੱਖਾਂ ਨੇ ਪਿਆਰਿਓ ਸ਼ਾਸਤਰਾਂ ਦੇ ਕਰਮ ਕਾਂਡਾਂ ਨੂੰ ਸ੍ਰੇਸ਼ਟ ਕਰਨੀ ਸਮਝ ਲਿਆ। ਪਰ ਮੈਂ ਕੁਝ ਇਹੋ ਜਿਹਾ ਨਹੀਂ ਕੀਤਾ। ਮੈਂ ਪਤਾ ਕੀ ਕੀਤਾ? ਮੋਹੇ ਦੀਨ ਹਰ 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 ਸਰਣੀ, ਮੈਂ ਤੇ ਉਹਦੀ ਸ਼ਰਨ 'ਚ ਆ ਕੇ ਬਸ ਢਹਿ ਪਿਆ ਤੇ ਮੈਂ ਇੱਕੋ ਵਾਰੀ ਕਿਹਾ, ਗੁਰੂ ਰਾਮਦਾਸ ਮੈਨੂੰ ਬਖਸ਼ ਲੈ। ਮੈਂ ਤੇ ਇੱਕੋ ਵਾਰੀ ਕਿਹਾ, ਬਾਬਾ ਦੀਪ ਸਿੰਘ ਮੈਨੂੰ ਬਖਸ਼ ਲੈ। ਮੈਂ ਢਹਿ ਪਿਆ। ਮੈਂ ਕੋਈ ਪਖੰਡ ਨਹੀਂ ਕੀਤੇ। ਮੈਂ ਤੇ ਬਸ ਆਹ ਕੀਤਾ ਕਿ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਓ ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ। ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ। ਜੀ ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ। ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ। ਓ ਤੇਰੇ ਭਰੋਸੇ ਪਿਆਰੇ ਮੈਂ ਲਾਡ ਲਡਾਇਆ। ਤੇਰੇ ਭਰੋਸੇ ਪਿਆਰੇ ਮੈਂ ਲਾਡ ਲਡਾਇਆ।
दिए मता किछ करूं पाया, मैं सब किछ छोड़, बोलो मैं सब किछ छोड़, सारे नहीं बोले, मैं सब किछ छोड़, सारे बोलो सारे, मैं सब किछ छोड़, फिर बोलो मैं सब किछ छोड़, प्रभ तू ही ते आया, मैं देखो कम कीता, धन गुरु रामदास जी, धन गुरु रामदास जी, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧਨ ਗੁਰੂ ਰਾਮਦਾਸ ਜੀ ਜੀ, ਧਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਹਰ ਇੱਕ ਸੈ ਨਾਲ ਮੈਂ ਦੋਸਤੀ, ਹਰ ਇੱਕ ਸੈ ਨਾਲ ਮੈਂ ਰੰਗ, ਹਰ ਇੱਕ ਸੈ ਨਾਲ ਮੈਂ ਦੋਸਤੀ, ਹਰ ਇੱਕ ਸੈ ਨਾਲ ਮੈਂ ਰੰਗ, ਹਰ ਇੱਕ ਸੈ ਨਾਲ ਮੈਂ ਰੰਗ, ਹਰ ਇੱਕੋ ਮੇਰੋ ਸੱਜਣੋ, ਹਰ ਇੱਕ ਸੈ ਨਾਲ ਮੈਂ ਸੰਗ, ਹਰ ਇੱਕ ਸੈ ਨਾਲ ਮੈਂ ਸੰਗ, ਹਰ ਇੱਕੋ ਮੇਰੋ ਸੱਜਣੋ, ਹਰ ਇੱਕ ਸੈ ਨਾਲ ਮੈਂ ਸੰਗ, ਹਰ ਇੱਕ ਸੈ ਨਾਲ ਮੈਂ ਸੰਗ, ਹਰ ਇੱਕ ਸੈ ਨਾਲ ਮੈਂ ਕੋਸਟੇ, ਮੂੰਹ ਮੈਲਾ ਕਰੇ ਨਾ ਭੰਗ, ਜਾਣੇ ਬਿਰਥਾ ਜੀ ਕੀ ਕਦੇ ਨਾ ਮੋੜੇ ਰੰਗ, ਹਰ ਇੱਕੋ ਮੇਰਾ ਮਸਲਤੀ, ਭੰਨਨ ਘੜਨ ਸਮਰੱਥ, ਹਰ ਇੱਕੋ ਮੇਰਾ ਦਾਤਾਰ ਹੈ, ਸਿਰ ਦਾਤਿਆਂ ਜਗ ਹੱਥ, ਹਰ ਇੱਕ ਸੈ ਦੀ ਮੈਂ ਟੇਕ ਹੈ, ਜੋ ਸਿਰ ਸਭਨਾ ਸਮਰੱਥ, ਸਤਿਗੁਰ ਸੰਤ ਮਿਲਾਇਆ, ਸੰਤ ਮਿਲਾਇਆ, ਬਾਬਾ ਦੀਪ ਸਿੰਘ ਜੀ, 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 ਬਾਬਾ ਦੀਪ ਸਿੰਘ ਸਾਰੇ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਸਤਿਗੁਰ ਸੰਤ ਮਿਲਾਇਆ, ਮਸਤਕ ਧਰ ਕੇ ਹੱਥ, ਤੇਰੇ 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 ਭਰੋਸੇ ਪਿਆਰੇ, ਮੈਂ ਲਾਡ ਲਗਾਇਆ, ਤੇਰੇ ਭਰੋਸੇ ਪਿਆਰੇ, ਮੈਂ ਲਾਡ ਲਗਾਇਆ, ਭੂਲੇ ਚੁਕੇ ਗੋਰਖ, ਤੁਮਹਰ ਪਿਤਾ ਮਾਇਆ, ਭੂਲ ਚੂਕੇ ਬਾਰਿਕ, ਤੂੰ ਹਰ ਪਿਤਾ ਮਾਇਆ, ਤੇਰੇ ਭਰੋਸੇ ਪਿਆਰੇ, ਮੈਂ ਲਾਡ ਲਗਾਇਆ, ਤੇਰੇ ਭਰੋਸੇ ਪਿਆਰੇ, ਮੈਂ ਲਾਡ ਲਗਾਇਆ, ਵਾਹਿਗੁਰੂ ਵਾਹਿਗੁਰੂ, ਉੱਚੀ ਜਿੰਨੀ ਉੱਚੀ ਬੋਲ ਸਕਦੇ ਬੋਲੋ, ਵਾਹਿਗੁਰੂ ਵਾਹਿਗੁਰੂ ਬਹੁਤ ਉੱਚਾ, ਵਾਹ ਵਾਹ ਵਾਹਿਗੁਰੂ 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 ਤੇਰੇ ਭਰੋਸੇ ਪਿਆਰੇ, ਮੈਂ ਲਾਡ ਲਡਾਇਆ, ਤੇਰੇ ਭਰੋਸੇ ਪਿਆਰੇ,
ਬਾਬਾ ਦੀਪ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਇਹ ਬਹੁਤ ਜ਼ਰੂਰੀ ਬੇਨਤੀ ਹੈ, ਇਹਨੂੰ ਧਿਆਨ ਨਾਲ ਸੁਣਿਓ ਔਰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ। 21 ਜਨਵਰੀ ਨੂੰ ਜੋ ਗੁਰਦੁਆਰਾ ਕਲਗੀਧਰ ਸਾਹਿਬ ਲੁਧਿਆਣਾ ਵਿਖੇ ਦਾਸ ਵੱਲੋਂ 12 ਤੋਂ 4 ਚੁਪਹਿਰਾ ਜਪ ਤਪ ਸਮਾਗਮ ਸੀ, ਉਹ ਕਿਸੇ ਕਾਰਨ ਕਰਕੇ ਪ੍ਰੋਗਰਾਮ ਕੈਂਸਲ ਕੀਤਾ ਗਿਆ। ਅਗਲੀ ਤਰੀਕ ਜੋ ਵੀ ਹੋਏਗੀ ਉਹ ਆਪ ਜੀਆਂ ਨੂੰ ਸੂਚਿਤ ਕੀਤਾ ਜਾਏਗਾ। ਪਰ ਫਿਲਹਾਲ 21 ਜਨਵਰੀ ਦਾ ਜੋ ਲੁਧਿਆਣੇ ਦਾ ਚੁਪਹਿਰਾ ਜਪ ਤਪ ਸਮਾਗਮ ਦਾ ਪ੍ਰੋਗਰਾਮ ਸੀ ਉਹ ਕੈਂਸਲ ਹੈ। ਇਸ ਮੈਸੇਜ ਨੂੰ ਆਪ ਜੀ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਸੰਗਤ ਨੂੰ ਕਿਸੇ ਗੱਲ ਦੀ ਪਰੇਸ਼ਾਨੀ ਨਾ ਹੋਵੇ। 21 ਜਨਵਰੀ ਲੁਧਿਆਣੇ ਦਾ ਪ੍ਰੋਗਰਾਮ ਕੈਂਸਲ ਹੈ। 21 ਜਨਵਰੀ ਨੂੰ ਜੋ ਅੰਮ੍ਰਿਤਸਰ ਰਾਮ ਤੀਰਥ ਰੋਡ ਤੇ ਦਾਸ ਕੀਰਤਨ ਦੀ ਹਾਜ਼ਰੀ ਭਰੇਗਾ, ਚੁਪਹਿਰੇ ਦੇ ਵਿੱਚ ਹਾਜ਼ਰੀ ਭਰੇਗਾ। ਵੱਧ ਤੋਂ ਵੱਧ ਇਸ ਮੈਸੇਜ ਨੂੰ ਸ਼ੇਅਰ ਕਰ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹੋ ਜਿਹਾ ਸੱਚਖੰਡ ਦਾ ਦਰਗਾਹੀ ਨਜ਼ਾਰਾ ਬਣਿਆ ਸੀ। ਸੱਚੀ ਗੱਲ ਇੱਦਾਂ ਲੱਗ ਰਿਹਾ ਸੀ ਤੁਸੀਂ ਇਕੱਲੇ ਕੀਰਤਨ ਨਹੀਂ ਕਰ ਰਹੇ, ਗੁਰੂ ਰਾਮਦਾਸ ਬਾਬਾ ਦੀਪ ਸਿੰਘ ਤੁਹਾਡੇ ਨਾਲ ਕੀਰਤਨ ਕਰ ਰਹੇ ਸੀ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਵਾਹ ਵਾਹ। ਸ਼ਬਦ ਆਪਾਂ ਸਾਰਿਆਂ ਨੇ ਰਲ ਕੇ ਹੁਣੇ ਪੜਿਆ, ਤੇਰਾ ਭਰੋਸੇ ਪਿਆਰੇ ਮੈਂ ਲਾਡ ਲਡਾਇਆ। ਭਰੋਸਾ ਬੜੀ ਵੱਡੀ ਦਾਤ ਜੇ ਗੁਰੂ ਸਾਹਿਬ ਕਿਰਪਾ ਕਰਕੇ ਦੇ ਦੇਣ। ਅਰਦਾਸ ਵਿੱਚ ਅਸੀਂ ਰੋਜ਼ ਮੰਗਦੇ ਹਾਂ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਉ ਦਾਨ, ਭਰੋਸਾ ਦਾਨ। ਬੜਾ ਵੱਡਾ ਦਾਨ ਹੈ ਭਰੋਸੇ ਦਾ। ਮੈਂ ਸੱਚ ਕਹਿ ਰਿਹਾ, ਭਰੋਸਾ ਹੈ ਜੀਂਦੇ ਜਾਗਦੇ ਗੁਰੂ ਗੋਬਿੰਦ ਸਿੰਘ ਸਾਹਿਬ ਬੈਠੇ ਨੇ, ਗੁਰੂ ਰਾਮਦਾਸ ਬੈਠੇ ਨੇ। ਭਰੋਸਾ ਨਹੀਂ ਤੇ ਹੈ ਹੀ ਕੁਝ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਔਰ ਜਿਨ੍ਹਾਂ ਨੇ ਵੀ ਅੰਦਰੋਂ ਭਰੋਸਾ ਬਣਾ ਲਿਆ ਨੇ, ਅੰਦਰੋਂ ਪ੍ਰੇਮਾ ਭਗਤੀ ਦੀ ਪੌੜੀ ਜਿਹੜੇ ਚੜ੍ਹ ਗਏ, ਵਿਸ਼ਵਾਸ ਦੀ ਪੌੜੀ ਜਿਹੜੇ ਚੜ੍ਹ ਗਏ। ਸੱਚੀ ਗੱਲ ਏ, ਜਿਨ੍ਹਾਂ ਦਾ ਆਗਮਨ ਦਿਨ ਅਸੀਂ ਮਨਾ ਰਹੇ ਹਾਂ ਨਾ, ਜਿਹੜੇ ਉਹਨਾਂ ਦੇ ਪ੍ਰਤੀ ਵਿਸ਼ਵਾਸ ਦੀ ਭਰੋਸੇ ਦੀ ਪੌੜੀ ਚੜ੍ਹ ਗਏ, ਦਾਤੇ ਨੇ ਕੱਲਾ ਉਹਨਾਂ ਨੂੰ ਮੁਕਤ ਨਹੀਂ ਕੀਤਾ, ਉਹਨਾਂ ਨੂੰ ਨਹੀਂ ਤਾਰਿਆ, ਉਹਨਾਂ ਦੀਆਂ ਕੁੱਲਾਂ ਦਾ ਵੀ ਉਧਾਰ ਕਰ ਦਿੱਤਾ। ਸੱਚਾਈ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਗੁਰੂ ਗੋਬਿੰਦ ਸਿੰਘ ਸਾਈਂ ਦੇ ਸਮੇਂ ਇੱਕ ਬੜਾ ਪਿਆਰਾ ਗੁਰਸਿੱਖ ਹੋਇਆ ਭਾਈ ਸੈਦਾ। ਭਾਈ ਸੈਦਾ ਬੇੜੀ ਚਲਾਉਂਦਾ, ਕਿਰਤ ਉਹਦੀ ਬੇੜੀ ਚਲਾਉਣ ਦੀ। ਲੋਕਾਂ ਨੂੰ ਨਾ ਬੇੜੀ ਦੇ ਵਿੱਚ ਬਿਠਾਲ ਕੇ ਪਾਣੀ ਦੇ ਸਾਗਰ ਦੇ ਇੱਕ ਕਿਨਾਰੇ ਤੋਂ ਦੂਜੇ ਕਿਨਾਰੇ ਤੱਕ ਪਹੁੰਚਾਉਂਦਾ ਹੈ, ਦਰਿਆ ਪਾਰ ਕਰਾਉਂਦਾ ਹੈ। ਇਹਦੀ ਕਿਰਤ ਹੈ, ਸੁਣਿਓ ਧਿਆਨ ਨਾਲ। ਪਰ ਇਸ਼ਕ ਇੰਨਾ ਜ਼ਿਆਦਾ ਸੀ ਇਹਨੂੰ, ਹੱਥ ਕਾਰ ਵੱਲ ਤੇ ਚਿੱਤ ਨਿਰੰਕਾਰ ਗੁਰੂ ਗੋਬਿੰਦ ਸਿੰਘ ਵੱਲ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਚਿੱਤ ਹਰ ਵੇਲੇ ਉਹਨਾਂ ਵੱਲ ਰੱਖਦਾ ਸੀ। ਹੱਥਾਂ ਨਾਲ ਚੱਪੂ ਮਾਰਨੇ ਪਰ ਅੰਦਰ ਚੱਲਣਾ ਵਾਹਿਗੁਰੂ 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 ਵਾਹਿਗੁਰੂ। ਅੰਦਰ ਹਰ ਵੇਲੇ ਸਿਮਰਨ ਚੱਲਣਾ, ਹਰ ਵੇਲੇ। ਦੇਖੋ ਅਸੀਂ ਜਿੰਨੇ ਬੈਠੇ ਆ ਇਹ ਮਹਾਂਪੁਰਖਾਂ ਦਾ ਬਚਨ ਹੈ। 2.5 ਘੰਟੇ ਦਾ ਨਿਤਨੇਮ ਤੇ ਕਰਨਾ ਹੀ ਹੈ। ਪਰ ਹੁਣ ਅਸੀਂ ਸਾਰੇ ਜਿੰਨੇ ਬੈਠੇ ਆ, ਕਈਆਂ ਕੋਲ 1 ਘੰਟੇ ਦਾ ਹੁੰਦਾ ਨਿਤਨੇਮ, ਕਈਆਂ ਕੋਲ 2 ਘੰਟੇ, ਕਈ 2.5 ਘੰਟੇ ਤੱਕ ਵੀ ਪਹੁੰਚ ਜਾਂਦੇ। ਪਰ ਇਹ ਕਿੱਡੀ ਪਿਆਰੀ ਗੱਲ ਹੈ, ਜੇ ਅਸੀਂ ਆਪਣੀ ਕਿਰਤ ਦੇ ਵਿੱਚ ਨਾਮ ਨੂੰ ਸ਼ਾਮਲ ਕਰ ਲਾਂਗੇ ਤੇ ਕਿੰਨੇ ਘੰਟੇ ਦਾ ਰੋਜ਼ ਦਾ ਨਿਤਨੇਮ ਬਣ ਜਾਏਗਾ। ਕਿਰਤ ਵਿੱਚ ਥੋੜਾ ਜਿਹਾ ਅਭਿਆਸ ਕਰਨ ਦੀ ਲੋੜ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਸਿਰਫ ਥੋੜਾ ਜਿਹਾ ਅਭਿਆਸ ਕਰਨ ਦੀ ਲੋੜ ਹੈ, ਅਭਿਆਸ ਕਰਨ ਦੀ ਬਣ ਜਾਂਦਾ। ਮੈਂ ਸ਼ਾਇਦ ਅੱਗੇ ਵੀ ਇਹ ਬਚਨ ਸੁਣਾਇਆ ਕਿ ਨਹੀਂ, ਮੈਨੂੰ ਨਹੀਂ ਯਾਦ। ਬਾਬਾ ਆਨੰਦ ਸਿੰਘ ਸਾਹਿਬ ਬੈਠੇ ਸੀ, ਹੱਥ 'ਚ ਮਾਲਾ ਫੜੀ ਸੀ। ਮਾਲਾ ਦਾ ਨਾਮ ਆਵੇ, ਕਈ ਜਾਣੇ ਇਤਰਾਜ਼ ਕਰਦੇ ਜੀ ਮਾਲਾ ਇਹ ਤੇ ਪਖੰਡ ਹੁੰਦਾ ਹੈ। ਸੁਣਿਓ ਧਿਆਨ ਨਾਲ। ਮਾਲਾ ਪਖੰਡ ਹੈ ਉਦੋਂ ਜਦੋਂ ਤੂੰ ਕੱਲੀ ਫੜੀ ਹੈ ਸੰਗਤ ਦੇ ਵਿੱਚ ਵਿਖਾਵੇ ਦੇ ਲਈ,
ਸੰਗਤ ਵਿੱਚ ਫੇਰਦਾ, ਘਰ ਨਹੀਂ ਫੇਰਦਾ, ਗੱਡੀ 'ਚ ਨਹੀਂ ਫੇਰਦਾ, ਫਿਰ ਤੇ ਪਖੰਡ। ਘਰ ਵੀ ਫਿਰਦੀ ਏ, ਸੰਗਤ 'ਚ ਵੀ ਫਿਰ ਰਹੀ, ਸਫ਼ਰ 'ਚ ਆਉਂਦਿਆਂ ਜਾਂਦਿਆਂ ਵੀ ਫਿਰ ਰਹੀ। ਇਹ ਤੇ ਇੱਕ ਸਹਾਰਾ ਬਣ ਗਿਆ ਗੁਰੂ ਨੂੰ ਯਾਦ ਕਰਨ ਦਾ। ਤੇ ਉਹ ਚੀਜ਼ ਦੀ ਵਰਤੋਂ ਕਰਨੀ ਕੋਈ ਗੁਨਾਹ ਨਹੀਂ ਜਿਸ ਚੀਜ਼ ਦੀ ਵਰਤੋਂ ਨਾਲ ਸਾਹਿਬ ਦੀ ਯਾਦ ਆ ਜੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਗੁਰੂ ਅਰਜਨ ਦੇ ਪਾਤਸ਼ਾਹ ਤੋਂ ਅਸੀਂ ਵੱਡੇ ਨਹੀਂ। ਅੱਜ ਵੀ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਹੱਥਾਂ ਦਾ ਸਿਮਰਨਾ ਪਿਆ ਬਿਲਗੇ ਪਿੰਡ, ਜਿਹੜਾ ਮਹਾਰਾਜ ਆਪਣੇ ਹੱਥਾਂ 'ਚ ਫੜਦੇ ਸੀ। ਅੱਜ ਵੀ ਭਾਈ ਰੂਪੇ ਦੀ ਕੁੱਲ ਵਿੱਚੋਂ ਗੁਰਮੁਖ ਪਿਆਰੇ ਨੇ, 6ਵੇਂ ਪਾਤਸ਼ਾਹ ਜੀ ਦੇ ਹੱਥਾਂ ਦਾ ਸਿਮਰਨਾ ਵੀ ਉਹਨਾਂ ਕੋਲ ਮੌਜੂਦ ਹੈ। ਇਹ ਪਖੰਡ ਨਹੀਂ, ਪਖੰਡ ਨਹੀਂ। ਮਹਾਰਾਜ ਨੇ ਪਖੰਡ ਦਾ ਖੰਡਨ ਕੀਤਾ ਹੈ, ਪਰ ਜਿਹੜੀ ਚੀਜ਼ ਨਾਲ ਗੁਰੂ ਚੇਤੇ ਆ ਜੇ ਉਹ ਫੜਨੀ ਕੋਈ ਪਖੰਡ ਨਹੀਂ ਹੁੰਦੀ। ਇਹ ਮੇਰੀ ਬੇਨਤੀ ਹੈ, ਸਹਾਰਾ ਹੈ। ਮਾਲਾ ਮੰਜ਼ਿਲ ਨਹੀਂ, ਮੰਜ਼ਿਲ ਤੱਕ ਪਹੁੰਚਣ ਦਾ ਇੱਕ ਜ਼ਰੀਆ। ਉਦਾਂ ਕਈ ਵਾਰੀ ਭੁੱਲਿਆ ਰਹਿੰਦਾ, ਹੱਥ ਵਿੱਚ ਮਾਲਾ ਫੜੀ ਹੋਵੇ ਬਦੋ ਬਦੀ ਯਾਦ ਆ ਜਾਂਦਾ। ਗੱਲ ਇਹ ਨਹੀਂ ਹੈ ਬਸ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਹੁਣ ਬਾਬਾ ਆਨੰਦ ਸਿੰਘ ਸਾਹਿਬ ਨੇ ਮਾਲਾ ਹੱਥ 'ਚ ਫੜੀ, ਮਾਲਾ ਫੇਰ ਰਹੇ, ਤੇ ਕੋਲ ਇੱਕ ਸੰਗੀ ਬੈਠਾ, ਉਹਦੇ ਨਾਲ ਵਿਚਾਰਾਂ ਵੀ ਕਰ ਰਹੇ। ਇੱਕ ਆ ਗਿਆ ਗਿਆਨਾ ਸਿੰਘ, ਜਿਨ੍ਹਾਂ ਦੇ ਅੰਦਰ ਬੜਾ ਘਮੰਡ ਹੁੰਦਾ ਹੈ ਨਾ ਕਿ ਮੈਂ ਬੜਾ ਵੱਡਾ ਵਾਂ, ਮੇਰੇ ਕੋਲ ਬੜਾ ਵੱਡਾ ਗਿਆਨ ਹੈ। ਇਹ ਤੇ ਹੈ ਹੀ ਕੱਖ ਨਹੀਂ। ਇੱਥੇ ਆ ਕੇ ਬੰਦਾ ਮਾਰ ਖਾਂਦਾ। ਹੁਣ ਉਹ ਆਇਆ, ਬਾਬਾ ਜੀ ਨੇ ਕੌਤਕ ਰਚਿਆ ਸੀ, ਸਮਾਂ ਤੇ ਮਿਲਦਾ ਹੀ ਨਹੀਂ ਸੀ ਉਹਨਾਂ ਕੋਲ ਬਚਨ ਕਰਨ ਦਾ। ਹੁਣ ਜਦੋਂ ਆਇਆ ਤੇ ਮਹਾਂਪੁਰਖਾਂ ਨੂੰ ਪਤਾ ਕੀ ਕਹਿੰਦਾ, ਕਹਿੰਦਾ ਮਹਾਂਪੁਰਖੋ ਇੱਕ ਪ੍ਰਸ਼ਨ ਕਰਨਾ ਹੈ। ਬਾਬਾ ਜੀ ਸਮਝ ਗਏ, ਕਹਿੰਦੇ ਦੱਸ ਭਾਈ। ਕਹਿੰਦਾ ਜੀ ਇੱਕ ਕਿਰਪਾ ਕਰਕੇ ਦੱਸੋ ਗੱਲ, ਤੁਸੀਂ ਮਾਲਾ ਫੇਰਦੇ ਹੋ ਕਿ ਇਹਦੇ ਨਾਲ ਵਿਚਾਰਾਂ ਕਰਦੇ ਹੋ? ਇਹਦੇ ਨਾਲ ਗੱਲਾਂ ਕਰ ਰਹੇ ਕਿ ਮਾਲਾ ਫੇਰ ਰਹੇ? ਬਾਬਾ ਜੀ ਕਹਿੰਦੇ ਬਹਿ ਜਾ, ਬਹਿ ਜਾ। ਕਹਿਣਾ ਕੀ ਚਾਹੁੰਦਾ? ਕਹਿੰਦਾ ਇੱਕ ਵੇਲੇ ਇੱਕੋ ਕੰਮ ਹੋ ਸਕਦਾ, ਦੋ ਨਹੀਂ ਹੋ ਸਕਦੇ। ਜਾਂ ਤੇ ਬੰਦਾ ਮਾਲਾ ਫੇਰੇ ਜਾਂ ਇਦਾਂ ਵਿਚਾਰਾਂ ਕਰੇ। ਇੱਕ ਵੇਲੇ ਇੱਕ ਕੰਮ ਹੋ ਸਕਦਾ, ਦੋ ਨਹੀਂ। ਬਾਬਾ ਜੀ ਹੱਸ ਪਏ, ਕਹਿਣ ਲੱਗੇ, ਕਹਿੰਦੇ ਭਾਈ ਕੰਮ ਕੀ ਕਰਨਾ? ਕਹਿੰਦਾ ਮੈਂ ਟਰੱਕ ਦਾ ਡਰਾਈਵਰ ਹਾਂ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨਾ ਜੀ, ਧੰਨ ਬਾਬਾ ਦੀਪ ਸਿੰਘ। ਕਹਿੰਦਾ ਮੈਂ ਟਰੱਕ ਦਾ ਡਰਾਈਵਰ ਹਾਂ। ਤੇ ਮਹਾਂਪੁਰਖ ਪਤਾ ਕੀ ਕਹਿੰਦੇ? ਕਹਿੰਦੇ ਜਦੋਂ ਟਰੱਕ ਚਲਾਉਣਾ ਹੈ, ਇੱਕ ਗੱਲ ਦਾ ਜਵਾਬ ਦੇ, ਜਦੋਂ ਟਰੱਕ ਚਲਾਉਣਾ ਹੈ ਸਾਹਮਣੇ ਵਾਲੇ ਪਾਸੇ ਧਿਆਨ ਹੁੰਦਾ, ਕੌਣ ਆ ਰਿਹਾ ਕੌਣ ਜਾ ਰਿਹਾ ਜੀ ਹੁੰਦਾ। ਬਈ ਜਦੋਂ ਟਰੱਕ ਚਲਾਉਣਾ ਬ੍ਰੇਕ ਵੱਲ ਧਿਆਨ ਹੁੰਦਾ ਤੇਰਾ। ਅਚਾਨਕ ਜੇ ਕੋਈ ਆ ਜੇ ਬ੍ਰੇਕ ਲਾਉਣਾ ਹੈ ਕਿ ਸਿੱਧੀ ਗੱਡੀ ਚਾੜ ਦੇਣਾ ਉਹਦੇ ਉੱਤੇ? ਨਹੀਂ ਮਹਾਂਪੁਰਖੋ, ਬ੍ਰੇਕ ਵੱਲ ਧਿਆਨ ਹੁੰਦਾ ਪੂਰਾ। ਅੱਛਾ ਇੱਕ ਗੱਲ ਹੋਰ ਦੱਸ, ਜਦੋਂ ਤੂੰ ਗੱਡੀ ਚਲਾਉਣਾ ਗੇਅਰ ਵੱਲ ਧਿਆਨ ਹੁੰਦਾ, ਕਿਹੜੇ ਵੇਲੇ ਛੋਟਾ ਗੇਅਰ ਪਾਉਣਾ, ਕਿਹੜੇ ਵੇਲੇ ਵੱਡਾ ਪਾਉਣਾ? ਕਹਿੰਦਾ ਜੀ ਬਿਲਕੁਲ ਹੁੰਦਾ, ਉਹਦੇ ਵੱਲ ਵੀ ਧਿਆਨ। ਬਾਬਾ ਜੀ ਹੱਸੀ ਜਾਣ ਨਾਲ। ਕਹਿੰਦੇ ਇੱਕ ਗੱਲ ਹੋਰ ਦੱਸ, ਜਦੋਂ ਤੂੰ ਟਰੱਕ ਚਲਾਉਣਾ, ਟਰੱਕ ਚਲਾਉਂਦਿਆਂ ਜਿਹੜਾ ਸਾਈਡ ਦੇ ਉੱਤੇ ਸ਼ੀਸ਼ਾ ਲੱਗਾ ਉਹਦੇ ਰਾਹੀਂ ਪਿੱਛੇ ਵੀ ਧਿਆਨ ਹੁੰਦਾ ਤੇਰਾ, ਕਿਹੜੀ ਗੱਡੀ ਨੂੰ ਲੰਘਾਉਣਾ ਕਿਹਨੂੰ ਨਹੀਂ ਲੰਘਾਉਣਾ, ਕਿਸ ਵੇਲੇ ਜਿਹਨੂੰ ਲੰਘਾਉਣਾ ਕਿਸ ਵੇਲੇ ਕਿਹਨੂੰ ਨਹੀਂ ਲੰਘਾਉਣਾ ਜੀ, ਉਧਰ ਵੀ ਧਿਆਨ ਹੁੰਦਾ। ਮਹਾਂਪੁਰ ਕਹਿੰਦੇ ਅੱਛਾ ਜਦੋਂ ਤੂੰ ਟਰੱਕ ਚਲਾਉਣਾ ਰੇਸ ਵੱਲ ਧਿਆਨ ਹੁੰਦਾ ਕਿ ਨਹੀਂ? ਕਹਿੰਦਾ ਰੇਸ ਵੱਲ ਵੀ ਪੂਰਾ ਧਿਆਨ ਰੱਖਦਾ ਬਾਬਾ ਜੀ। ਅਗਲੀ ਗੱਲ ਕਹਿੰਦੇ ਇੱਕ ਗੱਲ ਹੋਰ ਦੱਸ, ਟਰੱਕ ਚਲਾਉਂਦਿਆਂ ਜੇ ਕੋਈ ਤੇਰਾ ਸਾਥੀ ਮਿੱਤਰ ਤੇਰੇ ਕੋਲ ਬੈਠਾ ਹੋਵੇ, ਚੁੱਪ ਚਪੀਤੇ ਸਫ਼ਰ ਲੰਘਦਾ ਹੈ ਕਿ ਉਹਦੀਆਂ ਗੱਲਾਂ ਵੱਲ ਵੀ ਧਿਆਨ ਹੁੰਦਾ, ਹਾਸਾ ਖੇਡਾ ਕਰਦੇ ਜਾਂਦੇ ਹੋ? ਕਹਿੰਦਾ ਮਹਾਂਪੁਰਖੋ ਜੇ ਕੋਈ ਸਾਥੀ ਮਿੱਤਰ ਮਿਲ ਜੇ ਨਾ, ਫਿਰ ਤੇ ਉਹਦੇ ਨਾਲ ਮੌਜ ਮਸਤੀ 'ਚ ਗੱਲਾਂ ਬਾਤਾਂ ਕਰਦੇ ਆ, ਸਫ਼ਰ ਦਾ ਪਤਾ ਹੀ ਨਹੀਂ ਲੱਗਦਾ। ਮਹਾਂਪੁਰਖ ਕਹਿੰਦੀ ਅੱਛਾ। ਕਹਿੰਦੇ ਭਾਈ ਤੂੰ ਟਰੱਕ ਦਾ ਡਰਾਈਵਰ, ਟਰੱਕ ਚਲਾਉਂਦਿਆਂ ਅੱਗੇ ਵੀ ਧਿਆਨ, ਪਿੱਛੇ ਵੀ ਧਿਆਨ, ਗੇਅਰ ਵੱਲ ਵੀ ਧਿਆਨ, ਰੇਸ ਵੱਲ ਵੀ ਤੇਰਾ ਧਿਆਨ ਹੈ ਜੀ, ਬ੍ਰੇਕ ਵੱਲ ਵੀ ਤੇਰਾ ਧਿਆਨ, ਪਿੱਛੇ ਕਿਹੜੀ ਗੱਡੀ ਨੂੰ ਅੱਗੇ ਲੰਘਾਉਣਾ ਨਹੀਂ ਲੰਘਾਉਣਾ ਉਸ ਚੀਜ਼ ਵੱਲ ਵੀ ਤੇਰਾ ਧਿਆਨ, ਸਾਥੀ ਦੋਸਤ ਜਿਹੜਾ ਕੋਲ ਬੈਠਾ ਉਹਦੀਆਂ ਗੱਲਾਂ ਵੱਲ ਵੀ ਤੇਰਾ ਧਿਆਨ। ਕਹਿੰਦੇ ਤੂੰ ਟਰੱਕ ਦਾ ਡਰਾਈਵਰ ਹੋ ਕੇ ਇੱਕ ਵੇਲੇ ਇੰਨੇ ਕੰਮ ਇਕੱਠੇ ਕਰ ਸਕਦਾ, ਅਸੀਂ ਦੋ ਨਹੀਂ ਕਰ ਸਕਦੇ ਹੈ ਜੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਮਹਾਰਾਜ ਨੇ ਬਾਣੀ ਵਿੱਚ ਮਿਸਾਲਾਂ ਦੇ ਕੇ ਸਮਝਾਇਆ। ਕਹਿੰਦੇ ਇੱਕ ਛੋਟਾ ਜਿਹਾ ਬੱਚਾ ਗੁੱਡੀ ਉਡਾਉਂਦਾ, ਗੁੱਡੀ ਆਨੀ ਲੈ ਕਾਗਦ ਕਾਟੀ ਲੈ ਗੁੱਡੀ, ਆਕਾਸ਼ ਮੱਦੇ ਭਰਮੀ ਅਲੇ, ਪੰਚ ਜਨਾ ਸਿਓ ਬਾਤ ਬਤਊਆ, ਚੀਤ ਸੋ ਡੋਰੀ ਰੱਖੀ ਅਲੇ। ਕਹਿੰਦੇ ਬੱਚਾ ਗੁੱਡੀ ਉਡਾਉਂਦਾ ਹੈ, ਗੁੱਡੀ ਉਡਾਉਣ ਲੱਗੇ ਆ 4-5 ਮਿੱਤਰ ਦੋਸਤ ਖੜੇ ਹੁੰਦੇ, ਉਹਨਾਂ ਨਾਲ ਹਾਸਾ ਮਜ਼ਾਕ ਵੀ ਕਰੀ ਜਾਂਦਾ, ਗੱਲਾਂ ਦਾ ਜਵਾਬ ਵੀ ਦੇਈ ਜਾਂਦਾ, ਪਰ ਧਿਆਨ ਗੁੱਡੀ ਵੱਲ ਹੁੰਦਾ। ਦੂਜੀ ਗੁੱਡੀ ਵਾਲਾ ਆ ਕੇ ਕਿਤੇ ਮੇਰੀ ਗੁੱਡੀ ਨੂੰ ਕੱਟ ਨਾ ਜਾਵੇ। ਕਹਿੰਦੇ ਬੱਚਾ ਇੱਕ ਵੇਲੇ ਦੋ ਕੰਮ ਇਕੱਠੇ ਕਰ ਸਕਦਾ ਹੈ, ਨਾਮ ਜਪਣ ਵਾਲੇ ਨਹੀਂ ਕਰ ਸਕਦੇ ਹੈ ਜੀ।
ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਇਹ ਰਾਮਦਾਸ ਥੋੜੀ ਜੀ ਅਭਿਆਸ ਦੀ ਲੋੜ ਹੁੰਦੀ, ਅਭਿਆਸ ਬਣ ਜੇ ਫਿਰ ਗੱਲਾਂ ਬਾਤਾਂ ਕਰਦਿਆਂ ਵੀ ਚੱਲਦਾ। ਫਿਰ ਤਬਲੇ ਖੋਲਣ ਦੀ ਲੋੜ ਨਹੀਂ, ਵਾਜੇ ਖੋਲਣ ਦੀ ਲੋੜ ਨਹੀਂ। ਹਰ ਵੇਲੇ ਅੰਦਰ ਚੱਲੀ ਜਾਂਦਾ ਅਨਹਦ ਨਾਦ, ਹਰ ਵੇਲੇ ਚੱਲੀ ਜਾਂਦਾ ਸ਼ਬਦ, ਚੱਲੀ ਜਾਂਦਾ ਹੈ ਹਾਂਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਹਰ ਵੇਲੇ ਚੱਲੀ ਜਾਂਦਾ। ਬਸ ਲੋਕ ਕਹਿੰਦੇ ਤੇ ਗੱਲਾਂ ਬਾਤਾਂ ਕਰਦੇ ਨੇ, ਪਰ ਉਹਨਾਂ ਨੂੰ ਕੀ ਪਤਾ ਉੱਪਰਲੀ ਕਰਿਆ ਗੱਲਾਂ ਹੋ ਰਹੀਆਂ, ਪਰ ਅੰਦਰ ਤੇ ਉਹਦੀ ਯਾਦ ਵਸੀ ਪਈ ਹੈ। ਹੁਣ ਦੱਸੋ, ਆ ਮਾਂ ਹੈ, ਕੋਈ ਮਾਂ ਹੈ, ਇੱਥੇ ਮਾਵਾਂ ਬੈਠੀਆਂ ਨੇ, ਆਪਣੇ ਬੱਚੇ ਨੂੰ ਯਾਦ ਕਰਨਾ ਹੋਵੇ, ਕਦੀ ਵਾਜੇ ਖੋਲਣ ਦੀ ਲੋੜ ਪੈਂਦੀ ਉਹਨਾਂ ਨੂੰ? ਦੱਸੋ। ਮੈਂ ਵਾਜਾ ਖੋਲਾਂਗੀ ਤਾਂ ਆਪਣੇ ਬੱਚੇ ਨੂੰ ਉਹ ਮਾਂ ਦੇ ਅੰਦਰ ਤੇ ਬੱਚੇ ਦੀ ਯਾਦ ਵਸੀ ਪਈ ਏ। ਭਾਵੇਂ ਉਹ ਘਰ ਦਾ ਕੰਮ ਕਰ ਰਹੀ, ਧਿਆਨ ਬੱਚੇ ਵੱਲੇ, ਭਾਵੇਂ ਉਹ ਕਿਤੇ ਆਪਣੇ ਕੰਮ ਤੇ ਗਈ ਏ, ਧਿਆਨ ਬੱਚੇ ਵੱਲੇ, ਧਿਆਨ ਬੱਚੇ ਵੱਲ ਲੱਗਾ ਪਿਆ। ਇਸੇ ਤਰ੍ਹਾਂ ਜਿਹੜੇ ਰੱਬ ਦੇ ਪਿਆਰੇ ਨੇ ਨਾ, ਸਰੀਰਕ ਤੌਰ ਤੇ ਜਿੱਧਰ ਮਰਜ਼ੀ ਵਿਚਰਦੇ ਨੇ, ਪਰ ਅੰਦਰ ਤੇ ਚੱਲਦਾ ਵਾਹਿਗੁਰੂ 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 ਵਾਹਿਗੁਰੂ। ਜਦੋਂ ਅਸੀਂ ਆਪਣੀ ਕਿਰਤ ਦੇ ਵਿੱਚ ਨਾਮ ਨੂੰ ਵਸਾਲਾਂਗੇ ਨਾ, ਫਿਰ ਕਿੰਨੇ ਘੰਟੇ ਦਾ ਨਿਤਨੇਮ ਬਣ ਜਾਏਗਾ। ਜਿੰਨੀਆਂ ਭੈਣਾਂ ਬੈਠੀਆਂ, ਆਪਣੇ ਕੰਮਾਂ ਕਾਰਾਂ 'ਚ ਵੀ ਨਾਮ ਨੂੰ ਵਸਾਈਏ। ਰੋਟੀ ਪਕਾਉਣੀ ਹੈ, ਆਟਾ ਗੁੰਨਣਾ, ਕੋਸ਼ਿਸ਼ ਕਰੀਏ ਵਾਹਿਗੁਰੂ ਵਾਹਿਗੁਰੂ ਦਾ ਜਾਪ ਚੱਲੇ। ਉੱਦਾਂ ਨਹੀਂ ਚੱਲਦਾ, ਟੇਪ ਲਾ ਲਓ, CD ਲਾ ਲਓ, ਪੈਨ ਡਰਾਈਵ ਲਾ ਲਓ, ਸੁਖਮਨੀ ਸਾਹਿਬ ਦਾ ਪਾਠ ਚੱਲੀ ਜਾਵੇ। ਫਿਰ ਹੋਏਗਾ ਕਿ ਜਿਹੜੀ ਵਾਈਬ੍ਰੇਸ਼ਨ ਦੇ ਨਾਲ ਨਾਲ ਤੂੰ ਆਟਾ ਗੁੰਨਿਆ, ਰੋਟੀ ਪਕਾਈ ਹੈ, ਉਹ ਨਾਮ ਦੀ ਵਾਈਬ੍ਰੇਸ਼ਨ ਤੇਰੇ ਬੱਚਿਆਂ ਦੀ, ਤੇਰੇ ਪਤੀ ਦੀ, ਤੇਰੇ ਪਰਿਵਾਰਕ ਮੈਂਬਰਾਂ ਦੀ ਬੁੱਧੀ ਨੂੰ ਵੀ ਬਦਲੇਗੀ। ਇਹ ਹੁੰਦਾ ਹੈ, ਪ੍ਰਤੱਖ ਹੈ। ਜੈਸਾ ਖਾਓ ਅੰਨ ਤੈਸਾ ਬਣੇਗਾ ਮਨ। ਸੱਚਾਈ ਹੈ, ਸੱਚਾਈ। ਹੁਣ ਆਟਾ ਗੁੰਨਦਿਆਂ ਗੁੰਨਦਿਆਂ ਗਾਣੇ ਚੱਲ ਰਹੇ, ਮੇਰਾ ਤਨ ਡੋਲੇ, ਮੇਰਾ ਮਨ ਡੋਲੇ, ਪਤਾ ਨਹੀਂ ਕੀ ਕੀ ਸੁਣਿਓ ਹੈ। ਸੱਚਾਈ ਕਹਿੰਦੇ ਆ। ਤੇ ਮਹਾਂਪੁਰਖਾਂ ਦੇ ਬਚਨ ਨੇ, ਫਿਰ ਖਾਣ ਵਾਲਿਆਂ ਦੇ ਤਨ ਵੀ ਡੋਲਣਗੇ ਤੇ ਮਨ ਵੀ ਡੋਲਣਗੇ ਹਾਂਜੀ। ਤੇ ਜੇ ਇਹੋ ਹੀ ਵਾਹਿਗੁਰੂ ਵਾਹਿਗੁਰੂ ਕਰਦੇ ਆਟਾ ਪਕਾਇਆ ਗਿਆ, ਰੋਟੀ ਬਣਾਈ ਗਈ, ਸਬਜ਼ੀ ਬਣਾਈ ਗਈ, ਉਹ ਬੱਚਿਆਂ ਦੇ ਅੰਦਰ ਜਾ ਕੇ, ਪਰਿਵਾਰਕ ਜੀਆਂ ਦੇ ਅੰਦਰ ਜਾ ਕੇ ਅੰਮ੍ਰਿਤ ਦਾ ਕੰਮ ਕਰੇਗਾ। ਉਹ ਲੰਗਰ ਤਿਆਰ ਹੋ ਗਿਆ ਤੇਰੇ ਘਰ, ਲੰਗਰ ਲੰਗਰ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਖੈਰ ਰਾਮਦਾਸ ਉੱਥੇ ਲਿਆਓ ਬਿਰਤੀ। ਮੈਂ ਨਿੱਕੇ ਜਿਹੇ ਇਸ਼ਾਰੇ ਦਿੱਤੇ ਨੇ। ਹੁਣ ਅਸੀਂ ਘਰਾਂ 'ਚ ਆਪਣੇ ਕੰਮਾਂ ਤੇ ਜਾਂਦੇ ਹਾਂ ਗੁਰਮੁਖੋ। ਹੁਣ ਪਤਾ ਹੈ 1 ਘੰਟੇ ਦਾ ਸਫ਼ਰ ਹੈ, ਉੱਦਾਂ ਅੰਦਰ ਵਾਹਿਗੁਰੂ ਵਾਹਿਗੁਰੂ ਨਹੀਂ ਚੱਲਦਾ। ਟੇਪ ਲਾ ਲਓ, ਪੈਨ ਡਰਾਈਵ ਗੱਡੀ 'ਚ ਲਾ ਲਓ, ਸ਼ਬਦ ਸੁਣੀ ਚੱਲੋ, ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਸੁਣੀ ਚੱਲੋ, ਸੁਖਮਨੀ ਸਾਹਿਬ ਦਾ ਪਾਠ। ਅਭਿਆਸ ਥੋੜਾ ਥੋੜਾ ਕਰਾਂਗੇ ਤਾਂ ਫਿਰ ਆਦਤ ਪੱਕੀ ਬਣ ਜਾਏਗੀ, ਪੱਕੀ। ਹੁਣ ਭਾਈ ਸੈਦਾ ਹੱਥਾਂ ਨਾਲ ਚੱਪੂ ਮਾਰਦਾ, ਪਰ ਹਿਰਦੇ ਦੇ ਵਿੱਚ ਵਾਹਿਗੁਰੂ ਸ਼ਬਦ ਦੇ ਚੱਪੂ ਵੱਜਦੇ ਨੇ। ਤੇ ਕਿਰਤ ਕਰਦੇ ਆ, ਚੱਪੂ ਮਾਰਦੇ ਆ, ਸ਼ਬਦ ਦਾ ਜਾਪ ਕਰਦਿਆਂ ਨਾ ਇੱਕ ਦਿਨ ਵੱਡੀ ਮੰਗ ਅੰਦਰ ਰੱਖ ਲਈ। ਵੱਡੀ ਮੰਗ ਪਤਾ ਕਿਹੜੀ? ਜਿਸ ਦਾਤੇ ਦਾ ਕੱਲ ਆਗਮਨ ਪੁਰਬ ਹੈ। ਵੱਡੀ ਮੰਗ ਕੀ ਰੱਖੀ? ਕਹਿੰਦਾ ਕਿੰਨਾ ਚੰਗਾ ਹੋਵੇ ਸੈਦਿਆ ਜੇ ਤੇਰੇ ਬੇੜੇ ਵਿੱਚ ਆ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਚਰਨ ਪਾ ਦੇਣ। ਕਿੱਡਾ ਵਧੀਆ ਹੋਵੇ। ਤੇ ਇਸ ਚੀਜ਼ ਨੂੰ ਲੈ ਕੇ ਹੱਥ ਤੇ ਹੱਥ ਧਰ ਕੇ ਨਹੀਂ ਬੈਠਾ, ਦਿਨੇ ਰਾਤ ਪੁਕਾਰਾਂ ਸ਼ੁਰੂ ਕਰਤੀਆਂ। ਦਿਨੇ ਰਾਤ ਬੈਰਾਗ ਵਿੱਚ ਰਹਿੰਦਾ, ਕੰਮ ਕਰ ਕਰਦਾ, ਕੰਮ ਕਰ ਛੱਡਿਆ ਨਹੀਂ, ਕਮਾਈ ਕਰਨੀ ਛੱਡੀ ਨਹੀਂ, ਕਿਰਤ ਛੱਡੀ ਨਹੀਂ। ਪਰ ਬਸ ਹੁਣ ਅੰਦਰ ਇਹੋ ਜਿਹੀ ਯਾਦ ਬਾਜਾਂ ਵਾਲਿਆ ਆ ਜਾ, ਚਰਨ ਪਾ। ਤੇ ਜਿਹੜੇ ਗੁਆਂਢੀ ਬੇੜੇ ਵਾਲੇ ਨਾ, ਉਹਨਾਂ ਨੇ ਹੱਸਣਾ, ਉਹ ਤੇਰਾ ਤੇ ਬੇੜਾ ਵੀ ਏਡਾ ਵਧੀਆ ਨਹੀਂ। ਜੇ ਮਹਾਰਾਜ ਆਏ, ਪਹਿਲੀ ਗੱਲ ਤੇ ਆਉਣਾ ਨਹੀਂ, ਜੇ ਆਏ ਤਾਂ ਸਾਡੇ ਵਧੀਆ ਵਧੀਆ ਬੇੜਿਆਂ 'ਚ ਆਉਣਗੇ, ਤੇਰੇ ਪੁਰਾਣੇ ਜਿਹੇ ਬੇੜੇ 'ਚ ਥੋੜ੍ਹੀ ਆਉਣਾ। ਜੇ ਆਏ ਤਾਂ ਸਾਡੇ ਬੇੜੇ 'ਚ ਆਉਣਗੇ। ਭਾਈ ਸੈਦਾ ਅੰਦਰੋਂ ਪ੍ਰੇਮ ਸੀ। ਉਹ ਕਹਿੰਦਾ ਮੈਂ ਇਹ ਨਹੀਂ ਕਹਿੰਦਾ ਤੁਹਾਡੇ ਬੇੜੇ 'ਚ ਨਹੀਂ ਆਉਣਗੇ, ਮੈਂ ਯਕੀਨ ਨਾਲ ਇਹ ਕਹਿ ਸਕਦਾ ਤੁਹਾਡੇ ਬੇੜੇ 'ਚ ਆਉਣ ਨਾ ਆਉਣ ਇਹ ਤੇ ਸਾਹਿਬ ਦੀ ਮੌਜ ਏ, ਪਰ ਮੈਂ ਗਰੀਬ ਦੇ ਬੇੜੇ ਵਿੱਚ ਤੇ ਉਹਨੇ ਚਰਨ ਪਾਉਣੇ ਹੀ ਪਾਉਣੇ ਨੇ। ਤਾਂਗਾ ਦਰਸ਼ਨ ਦੀਆਂ ਲੱਗੀਆਂ ਡਾਡੀਆਂ ਨੇ, ਡਾਡੀਆਂ ਤਾਂਗਾ ਲੱਗ ਗਈਆਂ। ਹਰ ਵੇਲੇ ਮਹਾਰਾਜ ਨੂੰ ਯਾਦ ਕਰਦਾ, ਹਰ ਵੇਲੇ। ਤੇ ਇੱਕ ਦਿਨ ਬੈਠਾ ਬੇੜੇ ਦੇ ਵਿੱਚ, ਗੱਲ ਸੁਣਨ ਵਾਲੀ 'ਚ, ਤੇ ਮਹਾਰਾਜ ਨੂੰ ਯਾਦ ਕਰਦਾ। ਅੱਖਾਂ ਬੰਦ ਨੇ, ਅੱਜ ਅੱਖਾਂ ਨੋਟੀਆਂ ਨੇ। ਤੇ ਯਾਦ ਪਤਾ ਕਿਵੇਂ ਕਰਦਾ? ਮਹਾਰਾਜ ਅੱਜ ਆ ਜਾਓ,
ਸਾਹਿਬ ਜੀ ਆ ਜਾਓ, ਕਿਤੇ ਐਸਾ ਨਾ ਹੋਵੇ ਤੁਹਾਡੇ ਆਉਣ ਤੋਂ ਪਹਿਲਾਂ ਹੀ ਮੇਰੀ ਜਿੰਦ ਵਿੱਚੋਂ ਮੇਰੀ ਜਾਨ ਨਿਕਲ ਜਾਵੇ। ਮਾਲਕਾ ਆ ਜਾ। ਅੰਦਰੋਂ ਯਾਦ ਕਰਦਾ ਹੈ ਤੇ ਬਾਬਾ ਨੰਦ ਸਿੰਘ ਸਾਹਿਬ ਦਾ ਬਚਨ ਕਹਿੰਦੇ, ਤੇਰੇ ਫੁੱਲ ਤੋੜਨ ਵਿੱਚ ਦੇਰੀ ਲੱਗ ਸਕਦੀ, ਤੇਰੇ ਅੱਖ ਮੀਟ ਕੇ ਖੋਲਣ 'ਚ ਦੇਰੀ ਲੱਗ ਸਕਦੀ। ਉਹ ਸਿੱਖਾ ਤੇਰੇ ਯਾਦ ਕਰਨ 'ਚ ਦੇਰੀ ਲੱਗ ਸਕਦੀ, ਪਰ ਉਹਨੂੰ ਆਉਣ 'ਚ ਦੇਰੀ ਨਹੀਂ ਹੋ ਲੱਗਦੀ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਇੱਕ ਆਮ ਬੰਦੇ ਨੂੰ ਵੀ ਮਹਾਂਪੁਰਖ ਮਿਸਾਲ ਦਿੰਦੇ ਸੀ, ਆਮ ਬੰਦੇ ਨੂੰ ਵੀ ਉਹਦਾ ਨਾਮ ਲੈ ਕੇ ਆਵਾਜ਼ ਮਾਰੀ, ਉਹ ਵੀ ਪਿਛਾਂ ਘੁੰਮ ਕੇ ਵੇਖਦਾ ਮੈਨੂੰ ਬੁਲਾਇਆ। ਉਹ ਤੂੰ ਮਾਲਕ ਨੂੰ ਆਵਾਜ਼ ਮਾਰੇਗਾ, ਤੇਰੇ ਤੇ ਕਿਰਪਾ ਨਾ ਕਰੂ? ਤੂੰ ਇੱਕ ਵਾਰੀ ਅੰਦਰੋਂ ਆਵਾਜ਼ ਮਾਰ ਤੇ ਸਹੀ, ਕਹਿ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਅੰਦਰੋਂ ਕਹਿ ਤੇ ਸਹੀ, ਧੰਨ ਬਾਬਾ ਦੀਪ ਸਿੰਘ ਜੀ। ਉਹ ਤੇ ਆਇਆ ਹੀ ਬੈਠਾ, ਬਸ ਤੈਨੂੰ ਮਹਿਸੂਸ ਕਰਨ ਦੀ ਲੋੜ ਹੈ ਜੀ। ਧੰਨ ਬਾਬਾ ਦੀਪ ਸਿੰਘ ਜੀ। ਹੁਣ ਸੁਣਿਓ, ਇਹ ਅੰਦਰੋਂ ਯਾਦ ਕਰਦਾ ਤੇ ਅੱਜ ਮੇਰੇ ਗੁਰੂ ਗੋਬਿੰਦ ਸਿੰਘ ਸਾਹਿਬ ਨਾ ਸਿੰਘਾਂ ਦੇ ਸਮੇਤ ਇਹਦੇ ਬੇੜੇ ਦੇ ਸਾਹਮਣੇ ਆ ਕੇ ਖੜ ਗਏ। ਇਹ ਯਾਦ ਕਰਦਾ, ਮਹਾਰਾਜ ਕਦੋਂ ਆਓਗੇ, ਕਦੋਂ ਆਓਗੇ? ਤੇ ਸਾਹਿਬ ਨੇ ਆਪਣੀ ਮਿੱਠੀ ਰਸਨਾ ਤੋਂ ਆਵਾਜ਼ ਮਾਰੀ, ਕਹਿੰਦੇ ਸੈਦਿਆ ਅੱਖਾਂ ਖੋਲ, ਅਸੀਂ ਆ ਗਏ ਆ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਜਦੋਂ ਅੱਖਾਂ ਖੋਲੀਆਂ ਤੇ ਕੀ ਵੇਖਦਾ? ਸਾਹਮਣੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਸਾਖਸ਼ਾਤ ਖਲੋਤੇ ਨੇ। ਜਿਹੜੀ ਮੂਰਤ ਨੂੰ ਚਿੱਤ 'ਚ ਵਸਾ ਕੇ ਰੱਖਿਆ ਨਾ, ਅੱਜ ਸੂਰਤ ਬਣ ਕੇ ਸਾਹਮਣੇ ਖਲੋ ਗਈ। ਸਾਹਮਣੇ ਪ੍ਰਤੱਖ ਦਰਸ਼ਨ ਦੇਖਤ ਕੀ ਸੁਧ ਕੀ ਨਾ ਸੁਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੇ ਨਾ ਮਤਕ ਹੈ। ਮਹਾਰਾਜ ਕਹਿੰਦੇ ਸੈਦਿਆ ਕੀ ਵੇਖਦਾ? ਟਿਕਟਕੀ ਲਾ ਕੇ ਵੇਖੀ ਜਾਂਦਾ, ਵੇਖੀ ਜਾਂਦਾ। ਮਹਾਰਾਜ ਅਸਮਾਨ ਦੇ ਚੰਨ ਵੱਲ ਤੇ ਬੜੀ ਵਾਰੀ ਤੱਕਿਆ, ਪਰ ਇਹੋ ਜਿਹੇ ਸੋਹਣੇ ਚੰਨ ਵੱਲ ਕਦੀ ਪਹਿਲੇ ਨਹੀਂ ਤੱਕਿਆ। ਉਹਦੇ ਅੰਦਰ ਤੇ ਦਾਗ ਹੈ। ਮਹਾਰਾਜ ਤੂੰ ਦਾਗੀਆਂ ਨੂੰ ਵੀ ਬੇਦਾਗ ਕਰਨ ਵਾਲਾ ਹੈ। ਉਹ ਸੈਦਿਆ ਇੱਕ ਪਾਸੇ ਬੁਲਾਉਣਾ, ਬੇੜੇ 'ਚ ਨਹੀਂ ਬਿਠਾਏਗਾ? ਮਹਾਰਾਜ ਮੈਂ ਭੁੱਲਿਆ, ਬੇੜੇ 'ਚ ਚਰਨ ਪਾਓ। ਮਹਾਰਾਜ ਸਿੰਘਾਂ ਸਮੇਤ ਇਹਦੇ ਬੇੜੇ 'ਚ ਬਹਿ ਗਏ। ਹੁਣ ਗੱਲ ਸੁਣਨ ਵਾਲੀ 'ਚ ਮਹਾਰਾਜ ਕਹਿੰਦੇ ਹੁਣ ਬੇੜਾ ਚਲਾ। ਉਹਨੇ ਚਲਾਉਣਾ ਸ਼ੁਰੂ ਕੀਤਾ। ਮਹਾਰਾਜ ਸਾਹਮਣੇ ਬੈਠੇ, ਦਰਸ਼ਨਾਂ ਦਾ ਇਹੋ ਜਿਹਾ ਰਸ, ਪਾਣੀ ਦੇ ਵਿੱਚ ਕਦੀ ਬੇੜਾ ਅੱਗੇ ਕਦੀ ਪਿੱਛੇ ਕਰਦਾ, ਕਦੀ ਸੱਜੇ ਕਦੀ ਖੱਬੇ ਕਰਦਾ। ਸਤਿਗੁਰੂ ਮੁਸਕਰਾਈ ਜਾ ਰਹੇ। ਜਦੋਂ ਥੋੜਾ ਸਮਾਂ ਬਤੀਤ ਹੋਇਆ ਤੇ ਮਹਾਰਾਜ ਨੇ ਬਚਨ ਕੀਤਾ, ਕਹਿੰਦੇ ਸੈਦਿਆ ਅਸੀਂ ਅੱਗੇ ਵੀ ਜਾਣਾ ਭਾਈ, ਬੇੜਾ ਬੰਨੇ ਲਾ। ਲਓ ਗਰੀਬ ਨਵਾਜ, ਹੁਣੇ ਬੇੜਾ ਬੰਨੇ ਲਾਉਣਾ। ਜਦੋਂ ਬੇੜਾ ਲਾਇਆ ਬੰਨੇ, ਮਹਾਰਾਜ ਨੇ ਇਸ਼ਾਰਾ ਕੀਤਾ ਭਾਈ ਦਇਆ ਸਿੰਘ ਜੀ ਨੂੰ, ਦਇਆ ਸਿੰਘ ਮੋਹਰਾਂ ਦੀ ਥੈਲੀ ਲੈ ਤੇ ਵਿੱਚੋਂ ਇਹਨੂੰ ਕੁਝ ਮੋਹਰਾਂ ਕੱਢ ਕੇ ਦੇ, ਇਹਦਾ ਕਿਰਾਇਆ ਦੇ। ਹੁਣ ਭਾਈ ਦਇਆ ਸਿੰਘ ਜੀ ਜਦੋਂ ਕਿਰਾਇਆ ਦੇਣ ਲੱਗੇ ਨਾ, ਆਹ ਗੱਲ ਅੱਜ ਪਕੜ ਕੇ ਜਾਣੀ, ਜਿਨ੍ਹਾਂ ਦਾ ਕੱਲ ਆਗਮਨ ਪੁਰਬ ਕੌਣ ਨੇ? ਭਾਈ ਦਇਆ ਸਿੰਘ ਜਦੋਂ ਕਿਰਾਇਆ ਦੇਣ ਲੱਗੇ ਨਾ, ਤੇ ਉਸ ਵੇਲੇ ਪਤਾ ਕੀ ਕਹਿੰਦਾ? ਕਹਿੰਦਾ ਮਹਾਰਾਜ ਇਹ ਮੈਂ ਕਿਰਾਇਆ ਨਹੀਂ ਲੈਣਾ ਤੁਹਾਡੇ ਕੋਲੋਂ, ਇਹ ਮੋਹਰਾਂ ਨਹੀਂ ਲੈਣੀਆਂ। ਮਹਾਰਾਜ ਕਹਿੰਦੇ ਫਿਰ ਕੀ ਲੈਣਾ ਹੈ? ਕਹਿੰਦਾ ਮਹਾਰਾਜ ਇਹ ਮੈਂ ਕਿਰਾਇਆ ਨਹੀਂ ਲੈਣਾ, ਇਹ ਮੋਹਰਾਂ ਨਹੀਂ ਲੈਣੀਆਂ। ਉਹ ਜਿਨ੍ਹਾਂ ਦਾ ਧੰਦਾ ਇੱਕੋ ਜਿਹਾ ਹੋਵੇ, ਉਹ ਕਦੀ ਮਾਇਆ ਦਾ ਲੈਣ ਦੇਣ ਨਹੀਂ ਕਰਦੇ, ਉਹ ਤੇ ਸੌਦੇ ਨਾਲ ਸੌਦਾ ਵਟਾਉਂਦੇ ਨੇ। ਉਹ ਤੇ ਸੌਦੇ ਨਾਲ ਸੌਦਾ ਵਟਾਉਂਦੇ। ਭਾਈ ਦਇਆ ਸਿੰਘ ਜੀ ਥੋੜੇ ਵੀਰ ਰਸ 'ਚ ਹੈ। ਉਹ ਸਿੱਖਾ ਇਹ ਕੀ ਕਹੀ ਜਾਂਦਾ? ਤੇਰਾ ਤੇ ਗੁਰੂ ਗੋਬਿੰਦ ਸਿੰਘ ਦਾ ਧੰਦਾ ਇੱਕੋ ਜਿਹਾ ਕਿਵੇਂ? ਕਹਿੰਦਾ ਭਾਈ ਸਾਹਿਬ ਮੈਂ ਸੱਚ ਕਹਿਣਾ, ਮੇਰਾ ਮਾਲਕ ਵੱਡਾ ਮਲਾਹ ਏ, ਮੈਂ ਛੋਟਾ ਜਿਹਾ ਮਲਾਹ ਵਾਂ। ਮੈਂ ਦੁਨੀਆ ਦੇ ਲੋਕਾਂ ਨੂੰ ਪਾਣੀ ਦਾ ਸਾਗਰ ਪਾਰ ਕਰਾਉਣਾ, ਉਹ ਗੁਰੂ ਗੋਬਿੰਦ ਸਿੰਘ ਸਾਹਿਬ ਉਹ ਦੁਨੀਆ ਦੇ ਲੋਕਾਂ ਨੂੰ ਭਵ ਸਾਗਰ ਤੋਂ ਪਾਰ ਕਰਾਉਂਦੇ ਨੇ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਮੈਂ ਛੋਟਾ ਮਲਾਹ ਵਾਂ, ਮਹਾਰਾਜ ਵੱਡੇ ਮਲਾਹ ਨੇ। ਮਹਾਰਾਜ ਬੜੇ ਮੁਸਕਰਾਏ, ਖੁਸ਼ ਹੋਏ, ਕਹਿਣ ਲੱਗੇ ਫਿਰ ਦੱਸ ਸਿੱਖਾ ਚਾਹੁੰਦਾ ਕੀ ਹੈ? ਹੁਣ ਤੁਸੀਂ ਸਿਆਣੇ ਹੋ, ਮੰਨ ਲਓ ਕੱਪੜੇ ਵਾਲੇ ਗੁਰਮੁਖ ਪਿਆਰੇ ਹੋਣ ਨਾ, 3-4 ਦੁਕਾਨਾਂ ਇਕੱਠੀਆਂ ਹੋਣ ਕੱਪੜਿਆਂ ਦੀਆਂ, ਇੱਕ ਬੰਦੇ ਕੋਲ ਇੱਕ ਵੈਰਾਈਟੀ ਦਾ ਕੱਪੜਾ ਮੁੱਕ ਜੇ, ਐਗਜ਼ਾਮਪਲ ਦੇ ਰਹੇ ਹਾਂ। ਹੁਣ ਉਸੇ ਵੈਰਾਈਟੀ ਦਾ ਆ ਜੇ ਉਹਦੇ ਕੋਲ ਗਾਹਕ, ਉਹ ਬੰਦਾ ਕਰਦਾ ਕੀ ਹੈ? ਗਵਾਂਢ ਵਾਲੇ ਕੋਲੋਂ ਕੱਪੜਾ ਲਿਆ ਕੇ ਆਪਣਾ ਗਾਹਕ ਭੁਗਤਾ ਦਿੰਦਾ ਕਿ
ਮੇਰਾ ਗਾਹਕ ਖਰਾਬ ਨਾ ਹੋਵੇ। ਗੁਆਂਢੀ ਕੋਲ ਕੱਪੜਾ ਪਿਆ, ਮੇਰੇ ਕੋਲ ਨਹੀਂ ਹੈ। ਗਾਹਕ ਨੂੰ ਭੁਗਤਾਤਾ ਗੁਆਂਢੀ ਕੋਲੋਂ ਕੱਪੜਾ ਲੈ ਕੇ। ਤੇ ਅਗਲਾ ਦਿਨ ਜਦੋਂ ਚੜਿਆ ਨਾ, ਬਾਜ਼ਾਰੋਂ ਕੱਪੜਾ ਲਿਆ ਕੇ ਆਪਣੇ ਗੁਆਂਢ ਵਾਲੇ ਦੁਕਾਨਦਾਰ ਨੂੰ ਦੇ ਦਿੱਤਾ, ਮਾਇਆ ਨਹੀਂ ਦਿੱਤੀ। ਬਈ ਆਹ ਕੱਪੜਾ ਤੂੰ ਇਦਾਂ ਮੈਨੂੰ ਦਿੱਤਾ ਸੀ, ਆਹ ਕੱਪੜੇ ਬਦਲੇ ਕੱਪੜਾ ਲੈ ਲੈ। ਜਿਨ੍ਹਾਂ ਦਾ ਧੰਦਾ ਇੱਕੋ ਜਿਹਾ, ਉਹਨਾਂ ਨੇ ਮਾਇਆ ਦਾ ਲੈਣ ਦੇਣ ਨਹੀਂ ਕੀਤਾ। ਕਈ ਵਾਰੀ ਕੀ ਕੀਤਾ, ਸੌਦੇ ਨਾਲ ਸੌਦਾ ਵਟਾ ਲਿਆ। ਉਹ ਕਹਿੰਦਾ ਮਹਾਰਾਜ ਮੇਰਾ ਤੇਰਾ ਧੰਦਾ ਇੱਕੋ ਜਿਹਾ, ਮੈਂ ਛੋਟਾ ਮਲਾ ਤੂੰ ਵੱਡਾ ਮਲਾ। ਮਹਾਰਾਜ ਕਹਿੰਦੇ ਸਿੱਖਾ ਚਾਹੁੰਦਾ ਕੀ ਹੈ? ਮਹਾਰਾਜ ਫਿਰ ਮੇਰੀ ਬੇਨਤੀ ਏ, ਜਿਵੇਂ ਮੈਂ ਤੁਹਾਨੂੰ ਪਾਣੀ ਦਾ ਸਾਗਰ ਪਾਰ ਕਰਾਇਆ, ਤੁਸੀਂ ਮੈਨੂੰ ਭਵ ਸਾਗਰ ਤੋਂ ਪਾਰ ਕਰਾ ਦਿਓ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਮਹਾਰਾਜ ਬੜੇ ਪ੍ਰਸੰਨ ਹੋਏ। ਕਹਿੰਦੇ ਸਿੱਖਾ ਗਿਣਤੀ ਕਰ ਕਿੰਨੇ ਆਪਾਂ? ਜਦੋਂ ਗਿਣਤੀ ਕੀਤੀ 1 2 3 4 5 10 15 20, ਮਹਾਰਾਜ ਅਸੀਂ ਤੁਹਾਡੇ ਸਮੇਤ 21 ਆ, ਕੁੱਲ 21। ਮਹਾਰਾਜ ਕਹਿੰਦੇ ਸਿੱਖਾ ਮੰਗਿਆ ਕੀ ਸਹਿਦੇ ਆ? ਮਹਾਰਾਜ ਜਿਵੇਂ ਮੈਂ ਤੁਹਾਨੂੰ ਇਹ ਪਾਰ ਕਰਾਇਆ ਨਾ ਪਾਣੀ ਦਾ ਸਾਗਰ, ਤੁਸੀਂ ਮੈਨੂੰ ਭਵ ਸਾਗਰ ਤੋਂ ਪਾਰ ਕਰਾ ਦਿਓ। ਮਹਾਰਾਜ ਬੜੇ ਪ੍ਰਸੰਨ ਹੋਏ, ਕਹਿਣ ਲੱਗੇ ਸਹਿਦਿਆ ਤੂੰ ਸਾਡੇ 21 ਸਿੱਖਾਂ ਨੂੰ ਇਹ ਪਾਣੀ ਦਾ ਸਾਗਰ ਪਾਰ ਕਰਾਇਆ। ਅੱਜ ਮੈਂ ਬਚਨ ਕਰਦਾ, ਤੂੰ 21 ਸਿੱਖਾਂ ਨੂੰ ਇਹ ਪਾਣੀ ਦਾ ਸਾਗਰ ਪਾਰ ਕਰਾਇਆ, ਮੈਂ ਤੇਰੀਆਂ 21 ਕੁੱਲਾਂ ਤਾਰਾਂਗਾ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਵੱਡਾ ਇਹ ਬਖਸ਼ਿਸ਼ ਭਰਿਆ ਵਰ ਦੇ ਕੇ ਪਾਤਸ਼ਾਹ ਅੱਗੇ ਦੁਨੀਆ ਨੂੰ ਤਾਰਨ ਜਾ ਰਹੇ। ਭਾਈ ਸੈਦਾ ਵੇਖਦਾ ਹੀ ਰਹਿ ਗਿਆ। ਮੰਗਿਆ ਮੈਂ ਆਪਣੇ ਲਈ, ਮਹਾਰਾਜ ਨੇ ਤੇ ਕੁੱਲਾਂ ਦਾ ਉਧਾਰ ਕਰਨ ਦਾ ਵਚਨ ਕਰਤਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਆ ਜਿਨ੍ਹਾਂ ਦਾ ਕੱਲ ਆਗਮਨ ਦਿਨ ਨੇ ਨਾ, ਏਡੇ ਵੱਡੇ ਨੇ, ਉਹਨਾਂ ਦੇ ਉੱਤੇ ਬਸ ਭਰੋਸਾ ਬਣਾਉਣ ਦੀ ਦੇਰ ਏ। ਸਾਡਾ ਉਧਾਰ ਤੇ ਕਰਨਾ ਮਾਮੂਲੀ ਗੱਲ, ਉਹ ਸਾਡੀਆਂ ਕੁੱਲਾਂ ਨੂੰ ਵੀ ਤਾਰ ਦਿੰਦੇ ਨੇ। ਏਡੇ ਵੱਡੇ ਦਾਤੇ। ਟਾਨ ਕੋਟ ਸ਼ੁਕਰਾਨਾ ਪਿਤਾ ਜੀ ਗੁਰੂ ਗ੍ਰੰਥ ਸਾਹਿਬ ਦਾ, ਗੁਰੂ ਰਾਮਦਾਸ ਜੀ ਦਾ, ਬਾਬਾ ਦੀਪ ਸਿੰਘ ਜੀ ਦਾ, ਬਾਬਾ ਨੰਦ ਸਿੰਘ ਜੀ ਦਾ, ਸਮੂਹ ਮਹਾਂਪੁਰਖਾਂ ਦਾ, ਸਾਰੀਆਂ ਸੰਗਤਾਂ ਦਾ ਜਿਨ੍ਹਾਂ ਨੇ ਕਿਰਪਾ ਕੀਤੀ, ਅਸੀਸ ਦਿੱਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਇਹ ਬਹੁਤ ਜ਼ਰੂਰੀ ਬੇਨਤੀ ਹੈ, ਇਹਨੂੰ ਧਿਆਨ ਨਾਲ ਸੁਣਿਓ ਔਰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ। 21 ਜਨਵਰੀ ਨੂੰ ਜੋ ਗੁਰਦੁਆਰਾ ਕਲਗੀਧਰ ਸਾਹਿਬ ਲੁਧਿਆਣਾ ਵਿਖੇ ਦਾਸ ਵੱਲੋਂ 12 ਤੋਂ 4 ਚੁਪਹਿਰਾ ਜਪ ਤਪ ਸਮਾਗਮ ਸੀ, ਉਹ ਕਿਸੇ ਕਾਰਨ ਕਰਕੇ ਪ੍ਰੋਗਰਾਮ ਕੈਂਸਲ ਕੀਤਾ ਗਿਆ। ਅਗਲੀ ਤਰੀਕ ਜੋ ਵੀ ਹੋਏਗੀ ਉਹ ਆਪ ਜੀਆਂ ਨੂੰ ਸੂਚਿਤ ਕੀਤਾ ਜਾਏਗਾ। ਪਰ ਫਿਲਹਾਲ 21 ਜਨਵਰੀ ਦਾ ਜੋ ਲੁਧਿਆਣੇ ਦਾ ਚੁਪਹਿਰਾ ਜਪ ਤਪ ਸਮਾਗਮ ਦਾ ਪ੍ਰੋਗਰਾਮ ਸੀ, ਉਹ ਕੈਂਸਲ ਹੈ। ਇਸ ਮੈਸੇਜ ਨੂੰ ਆਪ ਜੀ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਸੰਗਤ ਨੂੰ ਕਿਸੇ ਗੱਲ ਦੀ ਪਰੇਸ਼ਾਨੀ ਨਾ ਹੋਵੇ। 21 ਜਨਵਰੀ ਲੁਧਿਆਣੇ ਦਾ ਪ੍ਰੋਗਰਾਮ ਕੈਂਸਲ ਹੈ। 21 ਜਨਵਰੀ ਨੂੰ ਜੋ ਅੰਮ੍ਰਿਤਸਰ ਰਾਮ ਤੀਰਥ ਰੋਡ ਤੇ ਦਾਸ ਕੀਰਤਨ ਦੀ ਹਾਜ਼ਰੀ ਭਰੇਗਾ, ਚੁਪਹਿਰੇ ਦੇ ਵਿੱਚ ਹਾਜ਼ਰੀ ਭਰੇਗਾ। ਵੱਧ ਤੋਂ ਵੱਧ ਇਸ ਮੈਸੇਜ ਨੂੰ ਸ਼ੇਅਰ ਕਰ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਅਮਰੀਕਾ ਦੀਆਂ ਸੰਗਤਾਂ, ਖਾਸ ਕਰਕੇ ਨਿਊਯਾਰਕ ਦੀਆਂ ਸੰਗਤਾਂ ਇਹ ਬੇਨਤੀ ਨੂੰ ਧਿਆਨ ਨਾਲ ਸੁਣਨ ਔਰ ਵੱਧ ਤੋਂ ਵੱਧ ਅੱਗੇ ਤੋਂ ਅੱਗੇ ਸ਼ੇਅਰ ਕਰਨ। ਦਾਸ 2 ਫਰਵਰੀ ਤੋਂ 18 ਫਰਵਰੀ ਤੱਕ ਨਿਊਯਾਰਕ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦਾਂ ਸਾਹਿਬ, ਉਸ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਰਿਹਾ। ਪੂਰਾ ਐਡਰੈਸ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਨਾਲ ਨਾਲ ਚੱਲ ਰਿਹਾ। ਇਹ ਮੇਰੀ ਬੇਨਤੀ, ਰੋਜ਼ਾਨਾ 2 ਤਰੀਕ ਤੋਂ ਰਾਤ ਨੂੰ 7 ਵਜੇ ਤੋਂ 9 ਵਜੇ ਤੱਕ ਕੀਰਤਨ ਸਮਾਗਮ ਹੋਇਆ ਕਰਨਗੇ ਔਰ 2 ਤੋਂ 18 ਫਰਵਰੀ ਦੇ ਵਿੱਚ ਤਕਰੀਬਨ 3 ਐਤਵਾਰ ਆਉਣਗੇ। ਤਿੰਨੇ ਐਤਵਾਰ ਅਸੀਂ 12 ਤੋਂ 6 ਵਜੇ ਤੱਕ ਚੁਪਹਿਰਾ ਜਪ ਤਪ ਸਮਾਗਮ ਕਰਾਂਗੇ ਇਸੇ ਸਥਾਨ ਤੇ। ਮੈਂ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦਾ, ਕੀਰਤਨ ਦੀਵਾਨਾਂ ਵਿੱਚ ਵੀ ਹੁਮ ਕੇ ਸਾਰਿਆਂ ਨੇ ਦਰਸ਼ਨ ਦੇਣੇ, ਚੁਪਹਿਰਿਆਂ ਵਿੱਚ ਵੀ ਹੁਮ ਕੇ ਪਹੁੰਚਣਾ। ਔਰ ਸਭ ਨੂੰ ਪਤਾ ਕਿਵੇਂ ਚੁਪਹਿਰਿਆਂ ਵਿੱਚ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਆਪਣੀਆਂ ਬਖਸ਼ਿਸ਼ਾਂ ਵਰਤਾ ਰਹੇ ਨੇ। ਤੁਸੀਂ ਚੁਪਹਿਰੇ ਕੱਟਦੇ ਹੋ, ਬਾਬਾ ਦੀਪ ਸਿੰਘ ਜੀ ਤੁਹਾਡੇ ਦੁੱਖਾਂ ਨੂੰ ਕੱਟਦੇ ਨੇ। ਤੇ ਭਾਗਾਂ ਵਾਲਿਓ, ਇਹ ਜੋ ਮੌਕਾ ਸਾਨੂੰ ਮਿਲ ਰਿਹਾ 2 ਫਰਵਰੀ ਤੋਂ 18 ਫਰਵਰੀ ਤੱਕ ਕਥਾ ਕੀਰਤਨ ਦੇ ਦੀਵਾਨ ਅਟੈਂਡ ਕਰਨ ਦਾ, ਤੇ ਮੇਰੀ ਬੇਨਤੀ ਵਹੀਰਾਂ ਕੱਤ ਕੇ ਪਹੁੰਚਿਓ। ਬੇਸ਼ੱਕ ਠੰਡ ਦਾ ਮੌਸਮ ਹੈ, ਪਰ ਠੰਡ ਦੀ ਪਰਵਾਹ ਨਾ ਕਰਿਓ। ਜਿਨ੍ਹਾਂ ਦੇ ਅੰਦਰ ਪ੍ਰੇਮ ਹੋਵੇ ਉਹ ਠੰਡ ਦੀ ਪਰਵਾਹ ਨਹੀਂ ਕਰਦੇ। ਔਰ ਸਾਰਿਆਂ ਨੇ ਜ਼ਰੂਰੀ ਤੋਂ ਜ਼ਰੂਰੀ ਰੁਝੇਵਿਆਂ ਨੂੰ ਛੱਡ ਕੇ ਇੱਥੇ ਪਹੁੰਚਣ ਦੀ ਕਿਰਪਾਲਤਾ ਕਰਨੀ। ਜੇ ਠੰਡ ਮਹਿਸੂਸ ਹੋਣ ਲੱਗੇ ਨਾ
ਤੇ ਮਾਤਾ ਗੁਜਰੀ ਜੀ ਨੂੰ, ਛੋਟੇ ਸਾਹਿਬਜ਼ਾਦਿਆਂ ਨੂੰ ਯਾਦ ਕਰ ਲਿਓ, ਫਿਰ ਇਹ ਠੰਡ ਤੁਹਾਨੂੰ ਲੱਗੇਗੀ ਨਹੀਂ। ਔਰ ਜਿੰਨੇ ਵੀ ਤੁਹਾਡੇ ਰਿਸ਼ਤੇਦਾਰ ਉੱਧਰ ਰਹਿੰਦੇ ਨੇ ਅਮਰੀਕਾ ਵੱਲ, ਭਾਵੇਂ ਉਹਨਾਂ ਨੂੰ ਫਲਾਈਟਾਂ ਕਰਕੇ ਕਿਉਂ ਨਾ ਆਉਣਾ ਪਵੇ, ਕਿਵੇਂ ਵੀ ਹਾਜ਼ਰੀਆਂ ਭਰਨ ਵਾਸਤੇ ਪਹੁੰਚਿਓ ਜ਼ਰੂਰ। ਜਿਹੜੇ ਤੁਸੀਂ ਰੋਜ਼ ਸੁਣਦੇ ਹੋ 3 ਤੋਂ 4 ਜਾਂ ਰਾਤੀ 10 ਤੋਂ 11 PTC ਸਿਮਰਨ ਦੇ ਮਾਧਿਅਮ ਰਾਹੀਂ ਜਿਹੜੇ ਪਰਿਵਾਰਕ ਮੈਂਬਰ ਬਣੇ ਹੋ, ਇਹ ਸੁਭਾਗ ਸਮਾਂ ਅਸੀਂ ਸਾਰੇ ਰਲ ਮਿਲ ਕੇ ਗੁਰੂ ਜੀ ਦੇ ਗੁਣ ਗਾਵਾਂਗੇ, ਇੱਕ ਦੂਜੇ ਦੇ ਨਾਲ ਦਿਲ ਦੀਆਂ ਗੱਲਾਂ ਕਰਾਂਗੇ, ਇੱਕ ਦੂਜੇ ਦੇ ਨਾਲ ਵਿਚਾਰਾਂ ਕਰਾਂਗੇ। ਇਹ ਪਿਤਾ ਜੀ ਨੇ ਸਮਾਂ ਬਖਸ਼ਿਸ਼ ਕੀਤਾ, ਭੁੱਲਿਓ ਨਾ। 2 ਫਰਵਰੀ ਤੋਂ 18 ਫਰਵਰੀ ਤੱਕ ਗੁਰਦੁਆਰਾ ਸ਼ਹੀਦਾਂ ਬਾਬਾ ਦੀਪ ਸਿੰਘ ਜੀ ਦਾ ਸਥਾਨ ਨਿਊਯਾਰਕ ਵਿਖੇ ਜੋ ਬਣਿਆ, ਫਿਰ ਮੈਂ ਦੁਹਰਾ ਰਿਹਾ, TV ਸਕਰੀਨ ਦੇ ਉੱਤੇ ਪੂਰਾ ਐਡਰੈਸ ਚੱਲ ਰਿਹਾ। ਆਪ ਜੀਆਂ ਨੇ ਇਸ ਅਸਥਾਨ ਤੇ ਪਰਿਵਾਰਾਂ ਸਮੇਤ ਰੋਜ਼ਾਨਾ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ। ਕੈਨੇਡਾ ਦੀਆਂ ਜਿਹੜੀਆਂ ਸੰਗਤਾਂ ਨੇ, ਤੁਸੀਂ ਸੁਣਦੇ ਹੋ ਰੋਜ਼, ਇਹ 2 ਘੰਟੇ ਦੀ ਵੱਧ ਤੋਂ ਵੱਧ ਫਲਾਈਟ ਹੋਏਗੀ ਤੁਹਾਡੇ ਲਈ, ਆਓ ਜ਼ਰੂਰ ਦਰਸ਼ਨ ਦਿਓ। ਜਿਹੜੇ ਤੁਹਾਡੇ ਅਮਰੀਕਾ ਦੇ ਵਿੱਚ ਦੂਰ ਵੀ ਰਹਿੰਦੇ ਹੋ, 2-3 ਘੰਟੇ ਦੀ ਫਲਾਈਟ ਹੋ ਜਾਏਗੀ, ਬੇਸ਼ੱਕ ਭਾਵੇਂ ਪਰਵਾਹ ਨਾ ਕਰਿਓ, ਪਰ ਆਪਾਂ ਸਾਰਿਆਂ ਨੇ ਇੱਕ ਦੂਜੇ ਨਾਲ ਬੈਠਣਾ ਵੀ ਹੈ, ਮਿਲਣਾ ਵੀ ਹੈ, ਔਰ ਗੁਰੂ ਦੀਆਂ ਗੱਲਾਂ ਬਾਤਾਂ ਅਸੀਂ ਸਾਰਿਆਂ ਨੇ ਰਲ ਮਿਲ ਕੇ ਕਰਨੀਆਂ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਔਰ ਇਹ ਸਾਰਾ ਪ੍ਰੋਗਰਾਮ ਸਾਡਾ ਜਿਹੜਾ YouTube ਚੈਨਲ ਹੈ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ, ਉਹਦੇ ਉੱਤੇ ਰੋਜ਼ਾਨਾ ਹੀ ਲਾਈਵ ਦਿਖਾਇਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ, ਸਾਧ ਸੰਗਤ ਜੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਇੱਕ ਵਾਰੀ ਜ਼ਰੂਰ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾ ਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਚਰਨ ਪਾ ਕੇ ਜਾਓ ਔਰ ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਇੱਥੇ ਪਿਆਰਿਓ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਜਿਸ ਸਕੂਲ ਦੇ ਵਿੱਚ ਬੱਚਿਆਂ ਨੂੰ ਦੋਵੇਂ ਤਰ੍ਹਾਂ ਦੀ ਪੜ੍ਹਾਈ, ਗੁਰਮਤਿ ਦੀ ਪੜ੍ਹਾਈ ਵੀ ਔਰ ਦੁਨਿਆਵੀ ਪੜ੍ਹਾਈ ਵੀ ਕਰਵਾਈ ਜਾ ਰਹੀ। CBSE ਸਕੂਲ ਹੈ ਔਰ ਬਿਲਕੁਲ ਨੋਰਮਲ ਜੀਆਂ ਫੀਸਾਂ ਬੱਚਿਆਂ ਕੋਲੋਂ ਲਈਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇਸ ਜਗ੍ਹਾ ਦੇ ਉੱਤੇ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਜਿਸ ਹਸਪਤਾਲ ਦੇ ਵਿੱਚ 20 ਰੁਪਏ ਦੀ ਪਰਚੀ ਦੇ ਵਿੱਚ 2 ਦਿਨ ਦੀ ਦਵਾਈ ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਥੱਲੇ ਹੋ ਰਹੇ ਨੇ। ਦੰਦਾਂ ਦੇ ਇਲਾਜ, ਅੱਖਾਂ ਦੇ ਇਲਾਜ, ਅਲਟਰਾਸਾਊਂਡ, ਐਕਸ-ਰੇ, ਔਰ ਇਸ ਤੋਂ ਇਲਾਵਾ ਬੱਚਿਆਂ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਸਕਿਨ ਦੇ ਸਪੈਸ਼ਲਿਸਟ ਡਾਕਟਰ ਇੱਥੇ ਬੈਠਦੇ ਨੇ, ਔਰ ਜਿੰਨੇ ਵੀ ਇਲਾਜ ਨੇ ਇੱਕੋ ਛੱਤ ਦੇ ਥੱਲੇ ਬਿਲਕੁਲ ਲਾਗਤ ਮੁੱਲ ਦੇ ਨਾਲ ਹੋ ਰਹੇ। ਔਰ ਆਪਣੀਆਂ ਅੱਖਾਂ ਨਾਲ ਆ ਕੇ ਵੇਖੋ ਕਿਵੇਂ ਤੁਹਾਡੇ ਕਿਣਕੇ ਦੇ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਰਹੀ, ਜਿਸ ਰਸੋਈ ਦੇ ਰਾਹੀਂ ਤਕਰੀਬਨ 2500 ਤੋਂ ਵੀ ਵੱਧ ਪ੍ਰੇਮੀ ਰੋਜ਼ ਪ੍ਰਸ਼ਾਦਾ ਛਕਦੇ ਨੇ। ਇਸ ਤੋਂ ਇਲਾਵਾ ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ, ਜਿਸ ਰਸੋਈ ਦੇ ਰਾਹੀਂ ਰੋਜ਼ਾਨਾ ਕਦੀ ਕਿਤੇ ਜਿੱਥੇ ਵੀ ਲੋੜ ਹੁੰਦੀ ਹੈ, ਉਸ ਗੱਡੀ ਦੇ ਰਾਹੀਂ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਲੋੜਵੰਦ ਥਾਵਾਂ ਤੇ ਪਹੁੰਚਾਇਆ ਜਾਂਦਾ ਹੈ। ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਫ੍ਰੀ ਟਿਫਨ ਸੇਵਾ ਚੱਲ ਰਹੀ, ਜਿਸ ਸੇਵਾ ਦੇ ਰਾਹੀਂ ਉਹ ਬਜ਼ੁਰਗ, ਜਿਨ੍ਹਾਂ ਬਜ਼ੁਰਗਾਂ ਨੂੰ ਬੱਚਿਆਂ ਨੇ ਘਰੋਂ ਕੱਢ ਦਿੱਤਾ, ਅਸੀਂ ਜਿਹੜੇ ਸੁਣਦੇ ਹਾਂ ਰੋਜ਼, ਅਸੀਂ ਇਹੋ ਜਿਹੀ ਗਲਤੀ ਨਹੀਂ ਕਰਨੀ, ਪਰ ਜਿਨ੍ਹਾਂ ਨੇ ਅਣਜਾਣ ਪੁਣੇ ਦੇ ਵਿੱਚ ਇਹ ਗਲਤੀ ਕੀਤੀ, ਆਪਣੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ, ਪਿਆਰਿਓ ਖਾਣ ਨੂੰ ਉਹਨਾਂ ਦੇ ਕੋਲ ਕੁਝ ਨਹੀਂ, ਇੱਥੋਂ ਤੱਕ ਛੱਤ ਵੀ ਨਹੀਂ ਕਈਆਂ ਦੇ ਕੋਲ। ਉਹਨਾਂ ਦੇ ਘਰਾਂ ਦੇ ਵਿੱਚ ਦੁਪਹਿਰ ਦੇ ਵੇਲੇ ਟਿਫਨ ਵਿੱਚ ਪੈਕ ਕਰਕੇ 2 ਵੇਲੇ ਦਾ ਲੰਗਰ ਰੋਜ਼ ਪਹੁੰਚਾਇਆ ਜਾਂਦਾ ਹੈ। ਔਰ ਤੁਹਾਡੇ ਦਿੱਤੇ ਦਸਵੰਧ ਦੇ ਨਾਲ ਪਿਆਰਿਓ ਹਰ ਮਹੀਨੇ ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ ਵੀ ਹੁੰਦੀ। ਔਰ ਇਸੇ ਸਥਾਨ ਦੇ ਉੱਤੇ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ ਚੱਲ ਰਹੀ, ਜਿਸ ਅਕੈਡਮੀ ਦੇ ਰਾਹੀਂ ਬੱਚਿਆਂ ਨੂੰ ਗੁਰਮਤਿ ਦੀ ਸਿੱਖਿਆ, ਤਬਲੇ ਦੀ ਸਿਖਲਾਈ, ਕੀਰਤਨ ਦੀ ਸਿਖਲਾਈ, ਗੁਰਬਾਣੀ ਦੀ ਸੰਥਿਆ, ਅੰਮ੍ਰਿਤ ਵੇਲਾ ਸੰਭਾਲਣਾ, ਸੰਧਿਆ ਦਾ ਸਮਾਂ ਸੰਭਾਲਣਾ, ਜੀਵਨ ਉੱਚਾ ਸੁੱਚਾ, ਕਿਰਦਾਰ ਉੱਚਾ ਸੁੱਚਾ ਕਿਵੇਂ ਕਰਨਾ, ਇਹ ਸਾਰੀ ਸਿੱਖਿਆ ਦਿੱਤੀ ਜਾਂਦੀ। ਔਰ ਇਸ ਤੋਂ ਇਲਾਵਾ ਜੋ ਤੁਸੀਂ ਕਿਣਕਾ ਦਿੰਦੇ ਹੋ, ਤੁਹਾਡੇ ਕਿਣਕੇ ਨਾਲ ਬਿਲਕੁਲ ਦੂਜਾ ਯੂਨਿਟ, ਬਿਲਕੁਲ ਨਾਲ ਹੀ ਰਾਮ ਤੀਰਥ ਰੋਡ ਦੇ ਬਿਲਕੁਲ ਨਾਲ ਹੀ ਦੂਸਰਾ ਯੂਨਿਟ, ਜਿੱਥੇ ਜੀ ਦੇ ਆ ਪ੍ਰਵਾਨ ਪਾਰਕ ਦੀ ਉਸਾਰੀ ਚੱਲ ਰਹੀ। TV ਸਕਰੀਨ ਦੇ ਉੱਤੇ ਸਾਰੀਆਂ ਉਹ ਤਸਵੀਰਾਂ ਚੱਲ ਰਹੀਆਂ ਨੇ। ਇਹ ਜੀ ਦੇ ਆ ਪ੍ਰਵਾਨ ਪਾਰਕ ਦੇ ਵਿੱਚ ਜਿੱਥੇ ਪੰਛੀਆਂ ਨੂੰ ਦਾਣਾ ਪਾਉਣਾ, ਖਾਣਾ ਪਾਉਣਾ, ਇਹ ਕੰਮ ਹੋਇਆ ਕਰੇਗਾ। ਉੱਥੇ ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ ਇਸੇ ਜਗ੍ਹਾ ਦੇ ਉੱਤੇ ਸਰਾਂ ਦੀ ਉਸਾਰੀ, ਕਿ ਜਦੋਂ ਵੀ ਸੰਗਤਾਂ ਬਾਹਰੋਂ ਆਉਣ ਦਰਸ਼ਨ ਕਰਨ ਗੁਰੂ ਰਾਮਦਾਸ ਜੀ ਦੇ ਘਰ ਦੇ, ਬਾਬਾ ਦੀਪ ਸਿੰਘ ਜੀ ਦੇ ਘਰ ਦੇ, ਤੇ ਸੰਗਤਾਂ ਇੱਥੇ ਆ ਕੇ ਰਿਹਾਇਸ਼ ਕਰਨ। ਸਟੇਸ਼ਨ ਤੋਂ, 에ਅਰਪੋਰਟ ਤੋਂ ਸੰਗਤਾਂ ਦੇ ਆਉਣ ਵਾਸਤੇ ਇੱਥੇ ਗੱਡੀਆਂ ਦਾ ਵੀ ਪ੍ਰਬੰਧ ਹੋ ਜਾਏਗਾ।
ਜੋ ਗੱਡੀਆਂ ਤੁਹਾਨੂੰ ਬਾਅਦ ਵਿੱਚ ਦਰਬਾਰ ਸਾਹਿਬ ਦਰਸ਼ਨ ਕਰਾ ਕੇ ਫਿਰ ਇੱਥੇ ਲੈ ਆਇਆ ਕਰਨਗੀਆਂ, ਇਹ ਸਰਾਂ ਵੀ ਬਣ ਰਹੀ। ਇਸ ਤੋਂ ਇਲਾਵਾ ਇਸੇ ਸਥਾਨ ਤੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਵੱਡਾ ਗੁਰੂ ਘਰ ਗੁਰਦੁਆਰਾ ਸਾਹਿਬ ਵੀ ਔਰ ਵੱਡਾ ਦੀਵਾਨ ਹਾਲ, ਜਿਸ ਦੀਵਾਨ ਹਾਲ ਦੇ ਵਿੱਚ 8 ਤੋਂ 10 ਹਜ਼ਾਰ ਸੰਗਤ ਦੇ ਪ੍ਰੇਮੀ ਬਹਿ ਸਕਣ, ਐਡਾ ਵਿਸ਼ਾਲ ਦੀਵਾਨ ਹਾਲ, ਉਹਦੀ ਵੀ ਕਾਰ ਸੇਵਾ ਪ੍ਰਾਰੰਭ ਹੋ ਚੁੱਕੀ ਹੈ। ਹੁਣ ਮੇਰੀ ਨਿਮਰਤਾ ਸਹਿਤ ਬੇਨਤੀ ਸੁਣਿਓ, ਇਹ ਜਿੰਨੀ ਵੀ ਕਾਰ ਸੇਵਾ ਚੱਲ ਰਹੀ ਹੈ ਇਹ ਹੋ ਤੁਹਾਡੇ ਕਿਣਕੇ ਨਾਲ ਦਸਵੰਧ ਦੇ ਨਾਲ ਰਹੀ ਹੈ। ਔਰ ਇਹ ਮੇਰੀ ਬੇਨਤੀ ਪਿਆਰਿਓ, ਕੋਈ ਵੀ ਪ੍ਰੇਮੀ, ਕਈਆਂ ਦੇ ਮਨ ਦੇ ਅੰਦਰ ਭਾਵਨਾ ਹੁੰਦੀ ਹੈ ਸਾਡੇ ਬੱਚੇ ਦਾ ਜਨਮ ਦਿਨ ਜਾਂ ਸਾਡੀ ਮੈਰਿਜ ਐਨਵਰਸਰੀ ਹੈ, ਅਸੀਂ ਇੱਕ ਦਿਨ ਦੀ ਗੁਰੂ ਬਾਬਾ ਨਾਨਕ ਜੀ ਦੇ ਰਸੋਈ ਦੇ ਵਿੱਚ ਲੰਗਰ ਦੀ ਸੇਵਾ ਲੈਣੀ। ਔਰ ਇਸ ਤੋਂ ਇਲਾਵਾ ਜੇ ਤੁਹਾਡੇ ਮਨ ਦੇ ਵਿੱਚ ਇਹ ਉਤਸ਼ਾਹ ਜਾਗੇ ਕਿ ਅਸੀਂ ਜੋ ਬਜ਼ੁਰਗਾਂ ਦੇ ਲਈ ਟਿਫਨ ਦੀ ਸੇਵਾ ਹੁੰਦੀ ਹੈ, 2 ਵੇਲੇ ਦਾ ਲੰਗਰ ਜਾਂਦਾ ਟਿਫਨ ਵਿੱਚ ਪੈਕ ਹੋ ਕੇ, ਕੋਈ ਮਹੀਨੇ ਦੀ ਸੇਵਾ ਕਰਨੀ ਚਾਹਵੇ ਇੱਕ ਪਰਿਵਾਰ ਦੀ, ਜੋ ਆਪ ਜੀ ਮਹੀਨੇ ਦੀ ਸੇਵਾ ਵੀ ਆਪਣੀ ਝੋਲੀ 'ਚ ਪਵਾ ਸਕਦੇ ਹੋ। ਇਸ ਤੋਂ ਇਲਾਵਾ ਜਿਹੜੇ ਹਰ ਐਤਵਾਰ ਤੇ ਐਤਵਾਰ ਚੁਪਹਿਰਾ ਜਪ ਤਪ ਸਮਾਗਮ ਹੁੰਦੇ ਨੇ, ਜਾਂ 27 ਤਰੀਕ ਨੂੰ ਚੁਪਹਿਰਾ ਹੁੰਦਾ ਹੈ, ਉਹਦੇ ਵਿੱਚ ਕੋਈ ਲੰਗਰਾਂ ਦੀ ਸੇਵਾ ਕਰਨੀ ਚਾਹਵੇ। ਤੇ ਇਸ ਤੋਂ ਇਲਾਵਾ ਪਿਆਰਿਓ, ਜੇ ਤੁਹਾਡੇ ਮਨ ਦੇ ਵਿੱਚ ਆਵੇ ਇੱਥੇ ਸਹਿਜ ਪਾਠਾਂ ਦਾ ਪ੍ਰਵਾਹ ਵੀ ਦਿਨੇ ਰਾਤ ਚੱਲਦਾ ਹੈ, ਤੁਹਾਡੇ ਮਨ 'ਚ ਆਵੇ ਕਿ ਅਸੀਂ ਖੁਸ਼ੀ ਦੇ ਵਿੱਚ ਕੋਈ ਸਹਿਜ ਪਾਠ ਕਰਵਾਉਣਾ, ਤੇ ਸਹਿਜ ਪਾਠ ਵੀ ਇਸ ਅਸਥਾਨ ਤੇ ਅਸੀਂ ਜਿਹੜੇ ਪ੍ਰੇਮੀ ਨੇ ਉਹਨਾਂ ਦਾ ਕਰਦੇ ਹਾਂ। ਮੇਰੀ ਬੇਨਤੀ ਹੈ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ। ਔਰ ਜਿਹੜਾ ਬਾਬਾ ਦੀਪ ਸਿੰਘ ਜੀ ਦਾ ਵੱਡਾ ਦੀਵਾਨ ਹਾਲ ਬਣ ਰਿਹਾ, ਮੈਂ ਬੇਨਤੀ ਕਰਦਾ ਆ ਰਿਹਾ ਕਿ 1 ਤੇਰੀ ਦੀ, 2 ਤੇਰੀਆਂ ਦੀ, 5 ਤੇਰੀਆਂ ਦੀ, 1300, ਭਾਵੇਂ 10 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ ਹੈ ਨਾ, ਇਹ ਸਾਰੇ ਕਾਰਜ ਕਰੋੜਾਂ ਦੀ ਲਾਗਤ ਦੇ ਨਾਲ ਜੋ ਬਣ ਰਹੇ ਨੇ, ਤੇ ਇਹ ਉਦੋਂ ਹੀ ਪੋਸੀਬਲ ਨੇ ਸੇਵਾਵਾਂ ਜਦੋਂ ਤੁਸੀਂ ਪੂਰਾ ਸਹਿਯੋਗ ਦਿਓਗੇ। ਭਾਵੇਂ 1 ਤੇਰੀ, 2 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨੀ ਗੁਰੂ ਨੇ ਤੁਹਾਨੂੰ ਵਿੱਤ ਦਿੱਤੀ, ਇਸ ਵੇਲੇ ਆਪ ਜੀ ਫਿਰ ਆਪਣਾ ਦਸਵੰਧ, ਕਿਉਂਕਿ ਕਈ ਵਾਰੀ ਅਸੀਂ ਦਸਵੰਧ ਇਹੋ ਜਿਹੀਆਂ ਥਾਵਾਂ ਤੇ ਭੇਜਦੇ ਹਾਂ ਪਿਆਰਿਓ ਜਿੱਥੇ ਅੱਗੇ ਬੜੇ ਪ੍ਰਬੰਧ ਹੁੰਦੇ ਨੇ। ਅਸਲੀਅਤ ਦੇ ਵਿੱਚ ਦਸਵੰਧ ਦਿੱਤਾ ਉੱਥੇ ਥਾਂ ਪੈਂਦਾ ਜਿੱਥੇ ਸੱਚਮੁੱਚ ਲੋੜ ਹੈ। ਆਪਣੀਆਂ ਅੱਖਾਂ ਦੇ ਨਾਲ ਆ ਕੇ ਵੇਖੋ ਔਰ ਤੁਹਾਨੂੰ ਬੜੀ ਤਸੱਲੀ ਹੋਏਗੀ ਜਦੋਂ ਵੇਖੋਗੇ ਸਾਡਾ ਦਿੱਤਾ ਕਿਣਕਾ ਸਹੀ ਟਿਕਾਣੇ ਲੱਗ ਰਿਹਾ, ਸਹੀ ਜਗ੍ਹਾ ਦੇ ਉੱਤੇ ਯੂਜ਼ ਹੋ ਰਿਹਾ। ਤੇ ਇਹ ਸਾਰੀਆਂ ਸੇਵਾਵਾਂ ਤੁਸੀਂ ਟੀਵੀ ਸਕਰੀਨ ਦੇ ਉੱਤੇ ਅਕਾਊਂਟ ਡਿਟੇਲਾਂ ਚੱਲ ਰਹੀਆਂ ਨੇ, ਇਹਨਾਂ ਅਕਾਊਂਟਾਂ ਦੇ ਵਿੱਚ ਸੇਵਾ ਪਾ ਕੇ ਆਪ ਜੀ ਸਕਰੀਨ ਦੇ ਉੱਤੇ ਚੱਲ ਰਹੇ ਨੰਬਰਾਂ ਦੇ ਉੱਤੇ ਸੰਪਰਕ ਕਰ ਸਕਦੇ ਹੋ ਕਿ ਅਸੀਂ ਇੰਨੀ ਸੇਵਾ ਟਰਸਟ ਨੂੰ ਪਾਈ ਹੈ, ਤਾਂ ਜੋ ਤੁਹਾਨੂੰ ਸਮੇਂ ਸਿਰ ਰਸੀਦ ਔਰ ਸਤਿਕਾਰ ਜੋ ਅਸੀਂ ਭੇਜ ਸਕੀਏ। ਜ਼ਰੂਰੀ ਬੇਨਤੀ, ਵਿਦੇਸ਼ ਦੀਆਂ ਸੰਗਤਾਂ, ਇੰਡੀਆ ਤੋਂ ਬਾਹਰ ਦੀਆਂ ਸੰਗਤਾਂ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਹੇਠ ਚੱਲ ਰਹੇ ਇਹਨਾਂ ਕਾਰਜਾਂ ਦੇ ਵਿੱਚ ਸਹਿਯੋਗ ਦਸਵੰਧ ਦੇਣ ਲਈ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੀਆਂ ਨੇ ਜੀ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ ਤੇ ਚੱਲ ਰਿਹਾ ਹੈ, 98 150 99513 98150 89513। ਮੇਰੀ ਬੇਨਤੀ, ਹਰ ਪਲ, ਹਰ ਘੜੀ, ਹਰ ਇੱਕ ਕਦਮ ਦੇ ਉੱਤੇ ਤੁਹਾਡੀਆਂ ਸੀਸਾਂ ਦੀ, ਤੁਹਾਡੀ ਬਖਸ਼ੀਸ਼ ਦੀ ਲੋੜ ਹੈ। ਔਰ ਮੋਢੇ ਨਾਲ ਮੋਢਾ ਜੋੜ ਕੇ ਜਦੋਂ ਤੁਸੀਂ ਸਾਥ ਦਿਓਗੇ, ਜਿਹੜਾ ਸਾਡਾ ਮਿਸ਼ਨ ਹੈ, ਆਪ ਸਵਰੋ ਪਰਿਵਾਰ ਸਵਾਰੋ ਸਮਾਜ ਆਪੇ ਹੀ ਸਵਰ ਜਾਏਗਾ। ਔਰ ਜਿਹੜਾ ਦੂਜਾ ਮਿਸ਼ਨ ਕਿ ਘੱਟ ਤੋਂ ਘੱਟ 113 ਥਾਵਾਂ ਦੇ ਉੱਤੇ ਇਹ ਯੂਨਿਟ ਖੋਲ੍ਹਣ, ਇਹ ਮਿਸ਼ਨ ਵਿੱਚ ਅਸੀਂ ਕਾਮਯਾਬ ਹੋ ਜਾਵਾਂਗੇ। ਪਰ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਪੂਰਾ ਆਪਣੇ ਪਰਿਵਾਰਕ ਮੈਂਬਰਾਂ ਦੇ ਵਾਂਗ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ, ਤਾਂ ਜੋ ਇਹ ਸੇਵਾਵਾਂ ਦੇ ਕਾਰਜ ਨਿਰੰਤਰਤਾਈ ਦੇ ਨਾਲ ਜਾਰੀ ਰਹਿ ਸਕਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।